ਹੰਸਾ ਖੱਤਰੀ ਸੀ, ਉਹਦਾ ਪਿੰਡ ਗਰਾਲਾ ਸੀ। ਉਹਨੇ ਸਾਡੇ ਕੋਲ ਰਹਿੰਦਾ ਸੀ, ਜਿਹੜਾ ਅਫਸਰ ਆਉਂਦਾ ਸੀ ਨਾ ਹਿੰਦੂ, ਉਹਦੀ ਰੋਟੀ ਉਹ ਪਕਾਉਂਦਾ ਸੀ। ਲਾਗੇ ਪਿੰਡ ਸੀ ਬੜਾ ਵੱਡਾ ਸਿੱਖਾਂ ਦਾ ਨੱਕੂਵਾਲ, ਉਹਨਾਂ ਫੌਜ ਵੀ ਜੇ ਸੱਦੀ ਸੀ। ਉੱਥੋਂ ਦੇ ਬੰਦੇ ਆ ਗਏ, ਉਹਨਾਂ ਆਖਿਆ ਤੁਹਾਨੂੰ ਪੈਣਾ ਤੇ ਸਵੇਰੇ ਸੀ, ਤੇ ਸਵੇਰ ਦਾ ਮੀਂਹ ਉਤਰਿਆ, ਮੀਂਹ ਨਹੀਂ ਪਹਿਚਾਣ ਦਿੰਦਾ, ਤੁਸੀਂ ਹੁਣ ਨਿਕਲ ਜਾਓ ਹੈਂ ਤੇ ਚੰਗੇ ਰਹਿ ਜਾਓਗੇ। ਉੱਥੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਡੇ ਸਿੱਖ ਬੜੇ ਨੇ ਤੇ ਇਹਨਾਂ ਸਾਨੂੰ ਖਰਾਬ ਕਰਨਾ। ਉਹਨਾਂ ਨੇ ਸਾਨੂੰ ਅਸਲਾ ਦਿੱਤਾ, ਉਹ ਆਖਣਗੇ ਵੀ ਜੇ ਮੌਕਾ ਆਤਾ ਦਾ ਮੌਕਾ ਆਵੇ ਨਾ ਤੇ ਚਲਾ ਦਿਓ, ਇਹ ਤੁਸੀਂ ਰਮਾਨ ਨਾਲ ਇੱਥੋਂ ਨਿਕਲ ਜਾਓਗੇ ਚੰਗਾ। ਇਹ ਫਿਰ ਉਧਰ ਭੱਜੇ, ਆਖਣਗੇ ਯਾਦ ਨਹੀਂ ਮਦਦ, ਯਾਦ ਨਹੀਂ ਮਦਦ, ਯਾਦ ਨਹੀਂ ਮਦਦ। ਉਹ ਖਦੋ ਗਿਆ ਜਿਵੇਂ ਦੁਆ ਦੇ, ਇਹ ਮੌਕਾ ਖਦੋ ਗਿਆ ਤੇ ਡੱਗ ਡੱਗ ਆ ਗਿਆ। ਉਹ ਆਖ ਮੀਆਂ ਨੂੰ ਜੱਡਾ ਕਿਨਾਰਾ ਨਾ ਮਾਰਨਾ, ਯਾਦ ਨਹੀਂ ਮਦਦ। ਮੀਆਂ ਆਖਣਾ ਤੂੰ ਯਾਰ ਸਾਸੇ ਦੀ ਕਾਟ ਯਾਦ ਨਹੀਂ ਮਦਦ ਹੈਂ। ਉਹ ਡੱਗ ਡੱਗ ਆ ਗਿਆ। ਉਹ ਫਿਰ ਉਸ ਤੋਂ ਬਾਅਦ ਇੱਕ ਬੋੜਾ ਸੀ ਮਿਸਤਰੀ, ਉਹਨੇ ਹੱਥ ਜੋੜੇ ਤੇ ਹਰ ਕਿਸੇ ਉੱਤੇ ਛੱਡ ਆਇਆ, ਜਾ ਕੇ ਲੁੱਟੋ। ਇੱਕ ਜਣਾ ਆਂਦਾ ਮਾਰਦਾ ਨਿਕਲ ਪਾਣ ਹੈਂ। ਉਹ ਮੇਰਾ ਭਰਾ ਬਸ਼ੀਰ ਸੀ, ਉਹਨੇ ਖਿੱਚਦਾ ਪਛਾਂ ਬਤਾਇਆ ਤੂੰ ਕਾਹਨੂੰ ਪਹਿਲਾਂ ਲੱਗਾ ਛੱਡ ਪਾਉਣ। ਇਹ ਕਹਿੰਦਾ ਮੁੰਡਾ ਬੜਾ ਔਖਾ ਹੈ, ਅਰੇ ਹੁਣੇ ਕਰ ਦੇਣੇ ਸੌਖਿਆ। ਇਹਨਾਂ ਆਖਣਾ ਪਿੰਡ ਸਾਰਾ ਮੇਰੀ ਇੱਜ਼ਤ ਪਿਓ ਵਾਂਗ ਕਰਦਾ, ਅੱਜ ਮੈਂ ਕਿਉਂ ਛੱਡਾ ਇਹਨਾਂ ਨੂੰ, ਮੈਂ ਤੇ ਨਾਲ ਲੈ ਕੇ ਜਾਣਾ ਇਹਨਾਂ ਨੂੰ ਜਿੱਥੇ ਸ਼ਹੀਦ ਇਹ ਹੋਣਗੇ, ਮੈਂ ਹੋ ਜਾਵਾਂਗਾ। ਫਿਰ ਕੀ ਪਤਨ ਤੇ ਆ ਗਿਆ, ਉਹ ਰਾਹ ਚ ਆਏ ਨਾ ਉੱਥੇ ਬੱਦਲਵਾਲ, ਬੜਾ ਵੱਡਾ ਹੈ, ਬੜਾ ਮਹਿਕਮ 400 ਬੰਦਾ ਸਾਨੂੰ ਪਿਆ, ਖਜੂਰਾਂ ਦੇ ਵਿੱਚ ਬੈਠੇ ਆ, ਅੱਗੇ ਲੋਕੇ ਬੈਠੇ ਆ, ਆਹੋ ਲੋਕੇ ਬੈਠੇ ਹਮਲੇ ਵਾਲੇ, ਆਹੋ ਉਹਨਾਂ ਨਾ ਸਿਰ ਦੇ ਉੱਤੇ ਨਾ ਚੱਕਰ ਜਿਹਾ ਬੱਧੇ, ਇੱਕ ਉਹਨਾਂ ਫੜੀਆਂ ਕਿਰਪਾਨਾਂ ਤੇ ਇਹਨੇ ਕੱਛੇ ਪਾਏ ਤੇ ਬੰਦਾ ਭਾਈਆਂ ਭੱਜੇ। ਉਹਨਾਂ ਆਖਣ ਸਾਸੇ ਦੀ ਕਾਟ, ਸਾਸੇ ਦੀ ਕਾਟ। ਉਦੋਂ ਸਲੂਕ ਬੜਾ ਸੀ, ਹੁਣ ਵਾਲੇ ਜ਼ਮਾਨੇ ਸਲੂਕ ਨਹੀਂ, ਉੱਤੋਂ ਬੰਦੇ ਮਿੱਠੇ ਨੇ, ਹੇਠੋਂ ਖੋਟੇ ਨੇ ਵਿੱਚੋਂ। ਅਮਾਨ ਨਹੀਂ ਹੈਗਾ ਆਹ ਗੱਲ। ਬਾਬਾ ਜੀ ਉਦੋਂ ਧੀਆਂ ਭੈਣਾਂ ਦਾ ਹਯਾ ਕਿਵੇਂ ਹੁੰਦਾ ਸੀ? ਹਯਾ ਬੇਬਾ ਹੁੰਦਾ ਸੀ, ਜੇ ਅਗਰ ਇੱਕ ਦੀ ਧੀ ਸਾਡੇ ਪਿੰਡ ਦੀ ਹੁੰਦੀ ਐਂਦੀ ਸੀ ਉਹ ਗੱਲ। ਬਹੁਤ ਹੀ ਬੜਾ ਸਲੂਕ ਸੀ। ਹੁਣ ਸਲੂਕ ਉੱਡ ਗਿਆ, ਪੈਸਾ ਜ਼ਿਆਦਾ ਹੋ ਗਿਆ, ਸਲੂਕ ਉੱਡ ਗਿਆ। ਉਦੋਂ ਭਾਵੇਂ ਕਿ ਨਾ ਕੋਈ ਜਦ ਗਰਮ ਹੀ ਹੋ ਪੈਣਾ ਤੇ ਫਿਰ ਸ਼ਾਮ ਨੂੰ ਫਿਰ ਇਕੱਠੇ ਹੀ ਬਹਿੰਦੇ ਹਨ ਜੀ। ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ। 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਤੁਹਾਨੂੰ ਪਤਾ ਸੀ ਵੱਖ-ਵੱਖ ਪਿੰਡਾਂ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਜਿਹੜੇ ਬਜ਼ੁਰਗ ਲੱਭ ਕੇ 47 ਟਾਈਮ ਦੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡ ਦੇ ਹਟਾਇਆ, ਉਹਨਾਂ ਕੋਲ ਮਿਲ ਕੇ ਤੇ ਅਸੀਂ ਵੀਡੀਓ ਰਿਕਾਰਡ ਕਰੀ ਦੀ ਹੈ। ਇਸ ਟਾਈਮ ਮੈਂ ਪਹੁੰਚਿਆ ਪਿੰਡ ਸ਼ਾਮਕੇ, ਜ਼ਿਲ੍ਹਾ ਸ਼ੇਖੂਪੁਰਾ। ਸਾਡੇ ਬਜ਼ੁਰਗ ਜਿਹੜੇ ਬੈਠੇ ਨੇ 1947 ਟਾਈਮ ਦੇ, ਇਹਨਾਂ ਨੂੰ ਉਹ ਸਾਰਾ ਸੰਭਾਲਿਆ। ਉਹ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੀ, ਇਹਨਾਂ ਨੂੰ ਪੁੱਛਣੀ ਉਹ ਸਾਰੀ ਕਹਾਣੀ ਇਹਨਾਂ ਦੀ ਜ਼ਬਾਨੀ ਜੀ। अस्सलाम वालेकुम। वालेकुम सलाम। बुजुर्गो की ना अपना? मेरा नाम है नजीर, मोहम्मद नजीर। बाबा जी अपने अब्बा जी का की ना? हकीम रहमत अली। हकीम रहमत अली। दादा जी का भी दस दो। दादे दा बाबा फतेहदीन। बाबा फतेहदीन। बुजुर्गो जात केड़ी अपनी? जात साडी राही है। राही है। गोत भी पता जी कि नहीं? गोत साडी ढेरियां। ढेरियां? हां। अच्छा बुजुर्गो ब्यासा दे कन्ने दे। अच्छा अच्छा बुजुर्गो तुसी वसनीक हो या महाजर जे उधरों आए हो इंडिया चों? अजी उधरों आए इंडिया चों। बाबा जी ਤੁਹਾਨੂੰ ਅਸਾਂ ਗੱਲਾਂ ਹੁਣ ਸਾਰੀਆਂ ਪੁੱਛਾਂਗੇ 1947 ਵਾਲੀਆਂ। ਹਾਂਜੀ ਤੇ ਆਪਣਾ ਉੱਥੇ ਪਿੰਡ ਕਿਹੜਾ ਸੀ ਚੜਦੇ ਪੰਜਾਬ ਵਿੱਚ? ਸਾਡੇ ਪਿੰਡ ਲਾਗੇ ਗੁਜਰਪੁਰਾ ਸੀ, ਉੱਥੋਂ ਕੱਢ ਕੇ ਪਿੰਡ ਪਾਏ ਬੂੜੇਵਾਲੀ। ਬੂੜੇਵਾਲੀ ਨਾ ਹੋ। ਅੱਛਾ ਤੇ ਲਾਗੇ ਸਾਡੇ ਅਜਨਾਲਾ ਸੀ, ਲਾਗੇ ਸਾਡੇ ਗੁਰਾਲਾ ਸੀ। ਅਜਨਾਲਾ ਸਾਡੀ ਤਹਿਸੀਲ ਸੀ, ਨੀਲ ਘੱਟ ਨਹੀਂ ਸੀ ਸਾਡੇ ਤੋਂ। ਲਾਗੇ ਉਹਦੀ ਸੱਕੀ ਵਗਦੀ ਸੀ ਵਿਚਕਾਰ, ਸੱਕੀ ਤੋਂ ਪਾਰਲੇ ਪਾਸੇ ਸਿੱਖਾਂ ਦਾ ਪਿੰਡ ਸੀ ਲੱਖੂਵਾਲ ਬੜਾ ਵੱਡਾ। ਸਵੰਤ ਸਿੰਘ ਸੀ, ਇੱਕ ਅਫਸਰ ਮਾਰ ਲੱਗਾ। ਇੱਕ ਉਹ ਹੈਗਾ ਸੀ ਹੋਰ, ਉਹਦਾ ਕੋਈ ਨਾਮ ਮੈਨੂੰ ਯਾਦ ਭੁੱਲ ਗਿਆ। ਕੇਰਾ ਸਿੰਘ ਸੀ। ਅੱਛਾ ਉਹ ਸਾਰੇ ਇੱਕ ਉੱਥੋਂ ਦਾ ਗੱਜੂ ਸੀ। ਉਹ ਸਾਰੇ ਨਾ ਉਹ ਸਿੱਖ ਜੇ ਸਾਡੇ ਖਿਲਾਫ ਹੋਏ ਸਨ। ਅੱਛਾ ਬਾਬਾ ਜੀ ਜ਼ਿਲ੍ਹਾ ਵੀ ਥੋੜਾ ਦੱਸ ਦਿਓ। ਤੁਹਾਡਾ ਜ਼ਿਲ੍ਹਾ? ਸਾਡਾ ਅੰਮ੍ਰਿਤਸਰ। ਹਾਂ ਤੇ ਪੱਤੀਆਂ ਕਿੰਨੀਆਂ ਸੀ ਪਿੰਡ ਦੀ ਆਪਣੇ ਦੀ? ਪਿੰਡ ਦੀ ਪੱਤੀਆਂ 2 ਸਨ। ਨੰਬਰਦਾਰ ਵੀ ਦੱਸੋ। ਨੰਬਰਦਾਰ ਇੱਕ ਸੀ। ਕਿਹੜਾ? ਉਹ ਮੁਸਲਮਾਨ ਸੀ। ਆਹੋ ਉਹ ਖਤੂ ਨੇ ਫਤਿਹ ਮੁਹੰਮਦ। ਹਾਂ ਅੱਛਾ ਅੱਛਾ ਚਲੋ ਟਾਈਮ ਹੀ ਬੜਾ ਹੋਇਆ, ਦਿਨ ਚ ਨਿਕਲ ਵੀ ਜਾਂਦਾ। ਹਾਂ ਨਿਕਲ ਜਾਂਦਾ। ਬਜ਼ੁਰਗੋ
ਉੱਥੇ ਬਰਾਦਰੀ ਕਿਹੜੀ ਆਪਣੀ ਬੈਠੀ ਹੋਈ ਸੀ? ਬਰਾਦਰੀ ਸਾਡੀ ਰਾਈ ਸੀ ਪਿੰਡ, ਸਾਰਾ ਪਿੰਡ ਰਾਈਆਂ ਦਾ। ਅੱਛਾ, ਸਾਰੇ ਰਾਈਆਂ ਦਾ ਸੀ। ਸਾਰੇ ਰਾਈਆਂ ਦਾ। ਲੱਖੂਵਾਲ ਦੇ ਵਿੱਚੋਂ ਨਾ ਪੱਤੀ ਉੱਥੇ ਨਿਕਲ ਕੇ ਪਾਈ ਆਪਣੀ ਪੈਲੀ ਚ। ਇਹ ਪਿੰਡ ਦਾ ਸਾਡੇ 100 ਘਰ ਹੈਗਾ ਸੀ। ਅੱਛਾ 100 ਘਰ ਸੀ। ਹਾਂ 100 ਘਰ ਤੇ ਸੀ। ਪਿੰਡ ਦੇ ਵਿੱਚ ਕੋਈ ਕਮੀ ਵੀ ਤੇ ਰੱਖੇ ਹੋਣਗੇ ਲਾਜ਼ਮਾ? ਕਮੀ ਰੱਖੇ ਹਨ, ਉੱਥੇ ਸਕੂਲ ਨਹੀਂ ਸੀ, ਬਾਕੀ ਮਸਜਿਦ ਬੜੀ ਵੱਡੀ ਪਾਈ ਸੀ। ਅੱਛਾ, ਤੇ ਕਮੀਆਂ ਵਿੱਚ ਕੋਈ ਸਿੱਖਾਂ ਚੋਂ ਜਾਂ ਹਿੰਦੂਆਂ ਚੋਂ ਕੋਈ ਘਰ ਆਇਆ ਸੀ? ਹਿੰਦੂ ਜੋ ਬਾਹਮਣਾਂ ਦਾ, ਕੋਈ ਮਾਰਾਂ ਦਾ? ਹੰਸਾ ਖੱਤਰੀ ਸੀ, ਉਹਦਾ ਪਿੰਡ ਗਰਾਲਾ ਸੀ। ਉਹਨੇ ਸਾਡੇ ਕੋਲ ਰਹਿੰਦਾ ਸੀ, ਜਿਹੜਾ ਕੋਈ ਅਫਸਰ ਆਉਂਦਾ ਸੀ ਨਾ ਹਿੰਦੂ, ਉਹਦੀ ਰੋਟੀ ਉਹ ਪਕਾਉਂਦਾ ਸੀ। ਤੇ ਉਹ ਜੇ ਮੌਕੇ ਗਦਰ ਪਿਆ ਨਾ, ਉਹ ਫਿਰ ਚਲਾ ਗਿਆ ਆਪਣੇ ਪਿੰਡ ਗਰਾਲੇ। ਉਹ ਗਰਾਲਾ ਸਾਡੇ ਤੋਂ ਇਸ ਪਾਸੇ ਸੀ, ਮਤਲਬ ਸੱਜੇ ਪਾਸੇ ਗਰਾਲਾ ਪਿੰਡ ਬੜਾ ਵੱਡਾ ਸੀ। ਅੱਛਾ ਲਾਗੇ ਚ ਬੱਦਲਵਾਲ ਸੀ। ਹੈ ਉਹਦੇ ਲਾਗੇ ਚੱਕ ਡੋਗਰਾਂ ਦਾ ਸੀ। ਹੈ ਏਦਾਂ ਹੀ ਲਾਗੇ ਐਸ ਹੱਥ ਚ ਲੱਖੂਵਾਲ ਸੀ। ਤੇ ਉਦੋਂ ਐਸ ਹੱਥ ਅਜਨਾਲਾ ਸੀ। ਤਹਿਸੀਲ ਸਾਡੀ ਅਜਨਾਲਾ ਸੀ। ਉੱਥੇ ਬਾਬਾ ਕਾਦਿਆ ਆਇਆ ਸੀ। ਅੱਛਾ, ਅਜਨਾਲੇ ਆਇਆ ਸੀ? ਅਜਨਾਲੇ ਆਇਆ ਸੀ। ਉੱਥੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਡੇ ਸਿੱਖ ਬੜੇ ਨੇ ਤੇ ਇਹਨਾਂ ਸਾਨੂੰ ਖਰਾਬ ਕਰਨਾ। ਉਹਨਾਂ ਦਾ ਸਾਨੂੰ ਅਸਲਾ ਦਿੱਤਾ ਵਾ, ਆਖਣਗੇ ਵੀ ਜੇ ਮੌਕਾ ਆਤਾ ਦਾ ਮੌਕਾ ਆਵੇ ਨਾ ਤੇ ਚਲਾ ਦਿਓ, ਇਹ ਤੁਸੀਂ ਰਮਾਨ ਨਾਲ ਇੱਥੋਂ ਨਿਕਲ ਜਾਓਗੇ। ਇਹ ਰਹੀ ਜਦੋਂ ਉੱਥੋਂ ਨਿਕਲੇ ਆ ਨਾ। ਬਾਬਾ ਜੀ ਥੋੜਾ ਕੁ ਆਪਣੇ ਪਿੰਡ ਦਾ ਸਾਨੂੰ ਨਕਸ਼ਾ ਦੱਸੋ ਕਿ ਤੁਹਾਡੇ ਵੱਡੇ ਕੀ ਕਰਦੇ ਸਨ ਉੱਥੇ? ਵੱਡੇ ਸਾਡੇ ਜ਼ਿਮੀਂਦਾਰਾ ਕਰਦੇ ਹਨ। ਆਪਣੀ ਪੈਲੀ ਹੈ? ਆਪਣੀ ਪੈਲੀ ਸੀ 5 ਕਿੱਲੇ। ਕਿੰਨੀ ਕੁ ਸੀ? 5 ਕਿੱਲੇ। ਅੱਛਾ, 5 ਸਾਰੀ ਵਕਦੀ ਸੀ? ਸਾਰੀ ਅਸੀਂ ਵਾਹੁੰਦੇ ਹਾਂ। ਬੇਬਾਤ ਨਹੀਂ ਸੀ? ਨਹੀਂ, ਸਾਡੀ ਨਹੀਂ ਬੇਬਾਤ। ਹੋਰ ਉੱਥੇ ਖੱਤਰੀਆਂ ਦੀ ਪੈਲੀ ਪਈ ਸੀ, ਉਹ ਕਦਰ ਸੀ। ਅੱਛਾ, ਉਹ ਕਿਹੜੇ ਖੱਤਰੀਆਂ ਦੀ ਭਲਾ? ਸਾਡੇ ਖੂਦ ਲਾਗੇ ਉਹ ਜਗਰਾਲੇ ਦੇ ਹਨ। ਉਹਨਾਂ ਦੇ ਨਾਂ ਦਾ ਮੈਨੂੰ ਨਹੀਂ ਪਤਾ। ਮੈਂ ਉਹਨਾਂ ਦਾ ਨਾਮ ਤੇ ਬਾਬਾ ਜੀ ਆਪਣੇ ਕੋਲ ਮੱਝਾਂ ਗਾਵਾਂ ਵੀ ਰੱਖੀਆਂ? ਮੱਝਾਂ ਰੱਖੀਆਂ ਹਨ, ਜੋ ਗਾਂ ਵਗਦੀਆਂ ਹੁੰਦੀਆਂ ਹਨ। ਅੱਛਾ। ਹੈ ਉੱਥੇ ਖੂਹਾਂ ਤੇ ਖੂਹ ਸਨ। ਉਹਦੇ ਖੂਹ ਵੀ ਐ ਸੀ ਪੈਲੀ ਚ? ਖੂਹ ਸਨ, ਆਪਣਾ ਨਹਿਰ ਨਹੀਂ ਸੀ ਪੈਂਦੀ। ਅੱਛਾ ਖੂਹ ਹੀ ਸਨ। ਖੂਹਾਂ ਦਾ ਪਾਣੀ ਲੱਗਦਾ? ਖੂਹਾਂ ਦਾ ਲੱਗਦਾ ਸੀ। ਆਪਣੇ ਖੂਹ ਕਿੰਨੇ ਸਨ? ਸਾਡੇ ਖੂਹ 2 ਸਨ। ਅੱਛਾ, ਤੇ ਇੱਕ ਛਾਂ ਵਾਲਾ ਤੇ ਇੱਕ ਲਾਗੇ ਪਿੰਡ ਦੇ ਖੱਟੇ ਵਾਲਾ। ਅੱਛਾ ਤੇ ਬਾਬਾ ਜੀ ਜਿੱਥੇ ਮੱਝਾਂ ਮੁੱਝਾਂ ਦਾ ਡੇਰਾ ਬਣਾਇਆ? ਉਹ ਡੇਰਾ ਬਣਾਇਆ, ਕੋਠਾ ਪਾਇਆ ਸੀ। ਅੱਛਾ। ਉਹਦੇ ਲਾਗੇ ਜਗ੍ਹਾ ਛੱਡੀ ਸੀ, ਛਾਂ ਬੜੀ ਸੀ, ਜਾਮ ਨੂੰ ਹਨ। ਅੱਛਾ। ਲਾਗੇ ਲਾਏ ਉਹ ਬੋੜਾ ਪਿਪਲਾਂ ਦੇ ਕੋਲ ਬੂਟੇ? ਜਾਮ ਨੂੰ ਬਹੁਤ ਪਿੱਪਲ ਦਾ ਸ਼ਰੀਨ ਆਇਆ ਸੀ, ਬੜਾ ਵੱਡਾ। ਅੱਛਾ। ਤੇ ਕੋਠਾ ਪਾਇਆ, ਰਾਤ ਜੇ ਉੱਥੇ ਪਾਇਆ ਜਾਣੀ ਤੇ ਉਹ ਰਾਤ ਫੇਰਾ ਮਾਰ ਜਾਣਾ ਤੇ ਉਹ ਕੋਠੇ ਦੇ ਵਿੱਚ ਮੀਂਹ ਸੀ ਆ ਜਾਣਾ ਤੇ ਕੋਠੇ ਦੇ ਵਿੱਚ ਜਦ ਬਹਿ ਰਹਿਣਾ, ਸਿਆਲ ਹੋਣਾ ਤਾਂ ਵੀ ਕੋਠੇ 'ਚ ਰਾਖੀ ਕਰਕੇ ਬਹਿ ਜਾਣਾ। ਬਾਬਾ ਫਸਲਾਂ ਕਿਹੜੀਆਂ ਲੱਗਦੀਆਂ ਹੁੰਦੀਆਂ ਉੱਥੇ? ਫਸਲਾਂ ਉੱਥੇ ਜ਼ਿਆਦਾ ਮਿਰਚਾਂ ਹੁੰਦੀਆਂ ਹਨ ਤੇ ਛੋਟੀ ਮਿਰਚ? ਅੱਛਾ, ਕਮਾਲ ਹੁੰਦੇ ਹਨ। ਤੇ ਇਹ ਕਪਾਹ ਹੁੰਦੀ ਸੀ, ਇਹ ਮੂੰਜੀ ਕੋ ਖਾਣ ਜੋਗੀ ਲਾਉਂਦੇ ਹੁੰਦੇ ਹਨ। ਲਾਗੇ ਕਿਤਾਬ ਜੀ ਆਉਂਦੀ ਸੀ ਨਿਕਲ ਕੇ। ਢਾਬ? ਆਹੋ, ਉਹ ਨਾ ਰਾਵੀ ਦੇ ਵਿੱਚੋਂ ਨਿਕਲਦੀ ਸੀ ਤੇ ਗਾਂ ਜਾ ਕੇ ਰਾਵੀ ਦੇ ਵਿੱਚ ਪੈ ਜਾਂਦੀ। ਪਿੰਡ ਦੇ ਲਾਗੋਂ ਸੀ ਕਿਤੇ ਲੰਘਦੀ? ਪਿੰਡੋਂ ਕੋਈ ਅੱਧਾ ਅੱਛਾ। ਲਾਗੇ ਦੀਨੇ ਆਦੇ ਸੀ ਪਿੰਡ ਸਾਡੇ ਇਸ ਪਾਸੇ। ਦੀਨੇ ਆਦੇ ਪਿੰਡ। ਅੱਛਾ। ਉਹ ਟਾਪ ਦੇ ਲਾਗੇ ਸੀ ਤੇ ਏਦਾਂ ਛੋਟੇ ਪਿੰਡ ਆ। ਬਾਬਾ ਜੀ ਪਿੰਡ ਦੇ ਵਿੱਚ ਘਰ ਘੁਰ ਕਿਵੇਂ ਦੇ ਹੁੰਦੇ ਹੋਣਗੇ ਤੁਹਾਡੇ? ਘਰ ਉਦੋਂ ਸਾਡਾ ਪੱਕਾ ਹੀ ਸੀ। ਸਾਡਾ ਅਸੀਂ ਸ਼ੁਰੂ ਤੋਂ ਨਾ ਉਹ ਵੱਡਿਆਂ ਵਿੱਚ ਸ਼ਾਮਲ ਹਾਂ। ਸਾਡਾ ਬਾਬਾ ਦਾਦਾ ਸ਼ੁਰੂ ਤੋਂ ਨਾ ਵੱਡਿਆਂ ਵਿੱਚ ਸ਼ਾਮਲ ਸੀ। ਹਕਮਤ ਕਰਦੇ ਹਾਂ, ਪੈਸਾ ਨਹੀਂ ਲੈਂਦੇ। ਅੱਲਾ ਪਾਕ ਦਿੰਦਾ ਬੜਾ ਸੀ। ਲੋਕੀ ਆਣ ਕੇ ਪੈਰੀ ਬਾਹ ਜਾਂਦੇ ਹਨ। ਲੋਕੀ ਆਣ ਕੇ ਮਤਲਬ ਆ ਕਣਕ ਜਿਹੜੀ ਗਾਹ ਜਾਂਦੇ ਹਨ, ਕਣਕ ਉਦੋਂ ਫੜਿਆ ਨਾ ਗਾਉਂਦੇ ਹਾਂ। ਉਹ ਬੜੇ ਦਿਨ ਲੱਗਦੇ ਆ ਫਲਿਆਂ ਦੇ ਨਾ, ਜੋਗਾ ਜ਼ਿਆਦਾ ਲੈ ਆਉਂਦੇ ਹਨ ਨਾ, 8-8 9 ਤੇ ਫੜੇ ਹੋਣੇ ਝਾਟੀ ਉਹਨਾਂ ਗਾਹ ਦੇਣ। ਅੱਛਾ। ਉਦੋਂ ਕੰਮ ਬਾਬਾ ਜੀ ਕੋ ਆਪਣਾ ਬਾਗ ਕੋ ਨਹੀਂ ਸੀ? ਬਾਗ? ਨਹੀਂ, ਬਾਗ ਨਹੀਂ, ਬਾਗ ਨਹੀਂ ਸੀ। ਅੱਛਾ। ਲਾਗੇ ਬਾਗ ਹੈਗੇ ਹੁਣ ਲੋਕਾਂ ਦੇ, ਜਾਮ ਨੂੰ ਵੱਡੇ ਹਨ। ਅੱਛਾ। ਸਹੀ ਆ ਗੱਲ ਸਹੀ। ਤੇ ਬਾਬਾ ਜੀ ਪਿੰਡ ਦੇ ਵਿੱਚ ਕੋਈ ਬਹਿਣ ਵਾਲੀ ਜਗ੍ਹਾ ਹੈ ਸੀ? ਥੋੜਾ ਆਹੋ, ਬੈਠਕਾਂ ਪਾਈਆਂ ਹਨ ਤੇ ਬੈਠਕਾਂ ਪਾਈਆਂ ਹਨ। ਲਾਗੇ ਮਸੀਤ ਸੀ, ਉੱਥੇ ਨਾ ਆਇਆ ਗਿਆ ਅਫਸਰ ਜੋ ਹੁੰਦਾ ਸੀ ਉੱਥੇ ਆਉਂਦਾ ਸੀ। ਉੱਥੇ ਮਕਾਨ ਪਾਏ, ਪੀਰਪੂਰ ਹੋਣ ਜਾਂ ਹੋਰ ਕੋਈ ਵੱਡਾ ਆਦਮੀ ਉੱਥੇ ਛਾਂ ਵੱਡੀ ਸੀ, ਬਰਨਿਆਂ ਦੀ ਛਾਂ ਸੀ। ਤੇ ਬੜਾ ਖੁੱਲਾ ਥਾਂ ਬਣਾਇਆ ਪਿੰਡ ਦੇ ਲਾਗੇ ਤੇ ਉੱਥੇ ਆਉਂਦੇ ਹਨ ਸਾਰੇ। ਛੱਪੜ ਵੀ ਹੈ? ਛੱਪੜ ਲਾਗੇ ਬਾਬਾ ਦੂਰ ਹਟਣਾ
ਤੇ ਉੱਥੋਂ ਮਿੱਟੀ ਦੇ ਕੇ ਲੋਕੀ ਬਾੜੇ ਦੋਨੇ ਹਨ। ਅੱਛਾ ਮਿੱਟੀ ਵਾਸਤੇ ਹੀ। ਆ ਮਿੱਟੀ ਵਾਸਤੇ ਲੋਕੀ ਛੱਤਾਂ ਛੋਟਾਂ ਨੇ ਬਦੇ ਹਨ ਕੋਠਿਆਂ ਦੀਆਂ ਤੇ ਇਹ ਘਰ ਪੱਕੇ ਪਏ ਹਨ, ਸਾਨੂੰ ਨਹੀਂ ਲੋੜ ਪੈਂਦੀ। ਤੇ ਉਹ ਸਾਡੀ ਪਿੰਡ ਵਿੱਚ ਉਂਝ ਸਿੱਖਾਂ ਦਾ ਇੱਕ ਵੀ ਨਹੀਂ ਸੀ ਘਰ? ਨਹੀਂ ਸਿੱਖਾਂ ਦਾ ਨਹੀਂ, ਸਿਰਫ ਖੱਤਰੀ ਸੀ। ਉਹ ਖੱਤਰੀ ਸੀ ਰੱਖਿਆ ਆਪ ਅੱਛਾ। ਆਪ ਰੱਖਿਆ ਸੀ ਵੀ ਜੇ ਕੋਈ ਅਫਸਰ ਆਵੇ ਨਾ ਹਿੰਦੂ ਤੇ ਉਹਦੀ ਰੋਟੀ ਛੋਟੀ ਪਕਾ ਲਿਆ ਅੱਛਾ। ਇਸ ਕਰਕੇ ਅੱਛਾ ਹਨ ਤੇ- ਸਾਰੇ ਹਾਂ ਹਾਂ ਤੇ ਲੁਹਾਰ ਵੀ ਹੈ ਸੀ ਕੋਈ ਪਿੰਡ? ਦਵਾਰ ਹੈਗੇ ਹਨ। ਉਹ ਕਿਹੜਾ ਸੀ ਲੁਹਾਰ। ਲੱਕੜੀ ਦਾ ਕੰਮ ਕਰਦੇ ਜਿਹਦੇ ਜੋਗਾ ਜੁਗਾ ਬਣਾਉਂਦੇ ਸੀ? ਆਹੋ ਉਹ ਮੈਨੂੰ ਉਹਦਾ ਨਾਮ ਭੁੱਲ ਗਿਆ। ਮੁਸਲਮਾਨ ਸਨ? ਆ ਮੁਸਲਮਾਨ ਸਨ, ਕੰਮ ਕਰਦੇ ਇੱਕ ਦਿਨਾਂ ਦੇ ਬਰਕਤ ਸੀ ਦਵਾਰ। ਅੱਛਾ। ਇਹ ਉਹ ਲਖੂਆ ਨੂੰ ਹੀ ਰਹਿੰਦਾ ਸੀ। ਜਦੋਂ ਅਸੀਂ ਨਿਕਲਣਾ ਸੀ ਨਾ ਉਦੋਂ ਉਹਨੇ ਨਾ ਤਲਵਾਰਾਂ ਤੇ ਬੱਸੀਆਂ ਬਣਾ ਕੇ ਕਰਨੀਆਂ ਹਨ ਸਾਨੂੰ। ਅੱਛਾ ਅੱਛਾ। ਤੇ ਇਹ ਉੱਤੇ ਕੰਮ ਆਉਣਗੀਆਂ ਮਤਲਬ ਆਪਣੇ ਦਫਾ ਵਾਸਤੇ। ਆ ਦਫਾ ਇਹਦੇ ਨਿਕਲ ਕੇ ਆਏ ਜਿਹੜਾ ਬਜ਼ੁਰਗੋ ਪਿੰਡ ਦੇ ਲਾਗੇ ਕੋਈ ਦਰਬਾਰ ਹੋਵੇ, ਕੋਈ ਮਸ਼ਹੂਰ ਐਵੇਂ ਦੀ ਦਰਗਾਹ, ਕੋਈ ਮੇਲਾ ਲੱਗਦਾ ਸੀ? ਮੇਲਾ ਲੱਗ ਗਿਆ ਤੇ ਪਿੰਡ ਸੀ ਗੁਜਰਪੁਰਾ। ਗੁੱਜਰਪੁਰਾ? ਆ ਉੱਥੇ ਮੇਲਾ ਲੱਗਦਾ ਸੀ 6 ਦਿਨ। ਪਹਿਲਾਂ ਤੇ ਹੁੰਦਾ ਸੀ ਇੱਕ ਦਿਨ ਹੀ ਤੇ ਫੇਰ ਉਹ ਬੜੀ ਔੜ ਲੱਗੀ ਸੀ ਤੇ ਉਸ ਮਦਾਂਗ ਨੂੰ ਆਖਣ ਲੱਗੇ ਤੂੰ ਬੱਕਰੀਆਂ ਚਾਰਦਾ ਆਣ ਬੈਠਾ ਤੇ ਮੀਂਹ ਨਹੀਂ ਪੈਂਦਾ ਹੈਂ। ਉਹ ਨਾ ਟੋਕਾ ਦੇ ਕਿਤੇ ਜਾ ਖਲੋਤਾ ਉਹ ਟੇਕ ਤੇ ਬਾਈ ਬੜਾ ਵੱਡਾ ਉਹਨੇ ਆਖਿਆ ਜਾਂ ਮੀਂਹ ਪਾ ਦੇ ਜਾਂ ਮੈਂ ਆਪਣੇ ਆਪ ਨੂੰ ਮਾਰ ਕੇ ਮਰ ਜਾਣਾ। ਅੱਲਾ ਪਾਕ ਦੀ ਕੁਦਰਤ ਮੀਂਹ ਇੰਨਾ ਪਿਆ ਗੋਡੇ ਗੋਡੇ ਪਾਣੀ ਖਲੋ ਗਿਆ ਵਿੱਚੇ ਛਾਬੜੀਆਂ ਉਮੀਦਾਂ ਦੇ ਨੇ ਵਿੱਚੇ ਮੀਂਹ ਦੇ ਰੋਡੀਆਂ ਫਿਰ ਉਹ 6 ਦਿਨ ਹੋ ਗਿਆ ਮੇਲਾ। 6 ਦਿਨ ਮੇਲਾ ਫਿਰ ਪਾ ਲਗਾਤਾਰ 6 ਦਿਨ। ਰਾਤ ਬੜੀ ਸੀ ਉਦੋਂ, ਮਠਿਆਈ ਵੀ ਪੈਸਾ ਨਹੀਂ ਲੱਭਦਾ ਸਾਨੂੰ ਨਾ 4 ਆਨੇ ਚ ਮਿਲਦੇ ਤੇ ਅਸੀਂ ਰੱਜ ਕੇ ਖਾਣੀ ਮਠਿਆਈ ਉੱਥੋਂ। ਮਠਿਆਈ ਬੜੀ ਹੁੰਦੀ। ਹੁਣ ਤੁਸੀਂ ਸੋਨਾ ਰੱਜ ਕੇ ਵਿਖਾਓ। ਹੈ ਹੁਣ ਸੋਨਾ ਰੱਜ ਕੇ ਵਿਖਾਓ। ਨਹੀਂ ਹੁਣ ਹੁਣ ਤੇ ਬਹੁਤ ਹੁਣ ਤੇ ਮਹਿੰਗਾਈ ਬੜੀ ਆ, ਉਦੋਂ ਨਹੀਂ ਸੀ। ਹਾਂਜੀ ਹਾਂਜੀ। ਉਦੋਂ ਸ਼ਾਇਦ ਬਾਬਾ ਜੀ ਮੇਲੇ ਤੇ ਕਬੱਡੀਆਂ ਵੀ ਹੁੰਦੀਆਂ? ਬੜੀ ਕੇ ਕੋਲ ਬੜੇ ਹੁੰਦੇ ਆ, ਕਬੱਡੀ ਬੜੀ ਹੁੰਦੀ, ਇੱਕ ਦਿਨ ਕਬੱਡੀ ਹੁੰਦੀ, ਇੱਕ ਦਿਨ ਕੋਲ ਹੁੰਦੇ ਆ। ਅਸੀਂ ਵੇਖਣ ਜਾਂਦੇ ਹੁੰਦੇ ਆ। ਸਾਡੇ ਲਾਗੇ ਸੀ ਗੁਜਰਪੁਰਾ। ਅੱਛਾ ਅੱਛਾ। ਹਾਂ ਤੇ ਜਾਂਦੇ ਰਹੇ ਉੱਥੇ? ਤੇ ਆਪਣੇ ਸਕੂਲ ਦੇ ਬੱਚੇ ਪੜ੍ਹਦੇ ਕਿੱਥੇ ਸਨ? ਸਕੂਲ ਵੀ ਲੱਗੇ? ਸਕੂਲ ਸਾਡੇ ਪਿੰਡ ਨਹੀਂ ਲਾਗੇ, ਪਿੰਡ ਕਰਾਲਾ ਸੀ। ਅੱਛਾ ਅੱਛਾ। ਉੱਥੇ ਜਾਂਦੇ ਹੁੰਦੇ ਪੜ੍ਹਨ। ਉਹ ਉੱਥੇ ਵੱਡਾ ਸਕੂਲ ਸੀ ਤੇ 10ਵੀਂ ਤੱਕ ਤੇ ਉੱਥੇ ਜਾਂਦੇ ਆ। 10 ਤੱਕ ਸੀ ਉੱਥੇ ਸਕੂਲ? ਹਾਂ ਸਹੀ ਹੈ। ਤੇ ਬਾਬਾ ਜੀ ਆਪਣੇ ਕੋਈ ਭਰਾ ਜਾਂ ਤੁਸੀਂ ਸਕੂਲੇ ਗਏ ਕਿ ਨਹੀਂ ਉੱਥੇ? ਅਸੀਂ 5 ਭਰਾ ਸਾਂ। ਹਾਂ ਸਾਡੇ ਵਿੱਚੋਂ 2 ਪਾਏ ਹਨ ਸਕੂਲ ਦੇ। ਉਸੇ ਗੁਜਰਪੁਰੇ? ਨਹੀਂ ਹਾਂ ਉੱਥੇ ਗਰਾਲੇ ਗਰਾਲੇ। ਉਹ ਫਿਰ ਇੱਕ ਨੇ ਨਾ ਅੰਬਰਸਰ ਜਾ ਕੇ ਇਮਤਿਹਾਨ ਹੈਗਾ ਜਦ ਦਿੱਤਾ ਕਲਾਮ ਆਉਂਦੇ ਨੇ ਤੇ ਉਹ ਪਾਸ ਹੋ ਗਿਆ ਬੜੇ ਨੰਬਰਾਂ ਚ। ਤੇ ਛੋਟਾ ਚੌਥੀ ਚ ਪੜ੍ਹਦਾ ਸੀ ਜਦੋਂ ਮੇਥੋਂ ਵੱਡਾ, ਜਦੋਂ ਅਸੀਂ ਇੱਧਰ ਨੂੰ ਆਏ ਉਦੋਂ ਚੌਥੀ ਵਿੱਚ ਸੀ? ਆ ਚੌਥੀ। ਤੁਸੀਂ ਉਧਰ ਕੋਈ ਨਹੀਂ ਸੋਜੇ ਪਏ ਸਕੂਲੇ? ਨਹੀਂ ਮੈਂ ਅਜੇ ਨਾ ਇੱਦਾਂ ਸਾਰਾ ਤੇ ਨਹੀਂ ਸਕੂਲੇ ਨਹੀਂ ਪਾਇਆ। ਅੱਛਾ। ਮੈਨੂੰ ਤਾਂ ਇੱਧਰ ਵੀ ਨਹੀਂ ਆਣ ਕੇ ਪਾਇਆ ਯਾ ਬਾਈ ਕਿੰਨੇ ਕਰਨੀ ਆ। ਤੁਸੀਂ ਆਪ ਹੀ ਨਹੀਂ ਗਏ ਹੋਣੇ ਕਿ? ਨਹੀਂ ਮੈਨੂੰ ਕਹੇ ਬਾਈ ਕਿੰਨੇ ਕਰਨੀ ਆ। ਹਾਂ ਨਾਲ ਮੇਰਾ ਵੱਡਾ ਭਰਾ ਹੀ ਤੇ ਨਾਲ ਮੈਂ ਵਾਈ ਫਿਰ ਬੇਬਾ ਕੀਤੀ ਆ। ਅੱਛਾ ਅੱਛਾ। ਅੱਲਾਹ ਪਾਕ ਨੇ ਬੜੀ ਸੁਣੀ ਆ ਫਿਰ ਭਾਈ ਜੀ। ਮਤਲਬ ਬਾਬਾ ਦੀ ਉਹ ਸੀ ਕੋਈ ਨਹੀਂ ਹੋ ਰਹਾ ਦੇ ਮੋਲਾ ਤੇ ਫਿਰ ਬਾਬਾ ਜੀ ਫਿਰ ਉੱਥੋਂ ਵਾਲੀ ਗੱਲ ਸੁਣਾਓ ਸਾਨੂੰ। ਫਿਰ ਜਦੋਂ ਅਜਾੜਾ ਸ਼ੁਰੂ ਹੋਇਆ, ਗਦਨ ਮਚਿਆ, ਵੱਢ ਟੋਕੇ ਤੁਹਾਡੇ ਪਿੰਡ ਤੇ ਕੋਈ ਪਏ ਤੇ ਨਹੀਂ, ਚੜਾਈ ਤੇ ਨਹੀਂ? ਪਿੰਡ ਪੈਣ ਨੂੰ ਫਿਰਦੇ ਹਨ। ਲਾਗੇ ਪਿੰਡ ਸੀ ਬੜਾ ਵੱਡਾ ਸਿੱਖਾਂ ਦਾ ਦਕੂਵਾਲ। ਉਹਨਾਂ ਫੌਜ ਵੀ ਜੇ ਸੱਦੀ ਸੀ। ਉੱਥੋਂ ਫਿਰ ਬੰਦੇ ਆ ਗਏ। ਉਹਨਾਂ ਆਖਿਆ ਤੁਹਾਨੂੰ ਪੈਣਾ ਦੇ ਸਵੇਰੇ ਸੀ ਤੇ ਸਵੇਰ ਦਾ ਮੀਂਹ ਉਤਰਿਆ, ਮੀਂਹ ਨਹੀਂ ਪਹਿਚਾਣ ਦਿੰਦਾ, ਤੁਸੀਂ ਹੁਣ ਨਿਕਲ ਜਾਓ ਤੇ ਚੰਗੇ ਰਾਹ ਜਾਓਗੇ। ਉਹ ਮੀਆਂ ਸਾਡੇ ਨੇ ਪੱਲਾ ਫੇਰ ਦਿੱਤਾ ਵੀ ਚਲੋ ਬਾਈ। ਉਹ ਬਾਗੇ ਮੀਆਂ ਦੀ ਭਰਜਾਈ ਸੀ ਇੱਕ ਉਮਰਾਂ, ਉਹ ਆਈ, ਉਹ ਆਖਣ ਚੱਲਦੇ ਆ ਕਿਹੜੇ ਜੱਟ ਕੋਲ। ਉਹਨੂੰ ਜਾ ਕੇ ਆਨੇ, ਉਹ ਉੱਥੇ ਰਹਿੰਦਾ ਸੀ ਦਖੂਵਾਲ। ਵੀ ਉਹਨੂੰ ਆਨੇ ਵੀ ਸਾਨੂੰ ਇਹ ਚਰਮਾਨ ਦਾ ਰਹਿਣ ਦੇ। ਮੈਂ ਮੀਆਂ ਆਖਣ ਲੱਗਾ ਵੀ ਉਹ ਹੁਣ ਸਾਰੇ ਫਿਰ ਗਈਆਂ ਨੇ ਅੱਖਾਂ ਉਹਨਾਂ ਦੀਆਂ ਤੇ ਹੁਣ ਨਹੀਂ ਮੰਨਣੀ ਕਿਸੇ ਤੇ ਹੁਣ ਜਾਣ ਦਿਓ। ਮੀਆਂ ਨੇ ਪੱਲਾ ਫੇਰ ਦਾ ਪਿੰਡ ਨਿਕਲਿਆ, ਲਾਗੇ ਰਾਹ ਦੇ ਵਿੱਚ ਛੇਚਾ ਕਡੋਗਣਾ ਉਹਨਾਂ ਰਾਤ ਉੱਥੇ ਰੱਖ ਲਿਆ। ਸਵੇਰੇ ਇਕੱਠੇ ਚੱਲਾਂਗੇ। ਉਹ ਉੱਥੇ ਰੱਖ ਲਿਆ ਤੇ ਉਹ ਰਾਤ ਨਾ ਲੱਖੂਵਾਲ ਆਈਆਂ ਘੋੜੀਆਂ ਦੇ ਉੱਤੇ ਬੰਦੇ 2। ਉਹ ਤੈਨੂੰ ਤੇ ਅੱਗੇ ਆ ਕੇ ਆਏ ਜੀ ਬੱਦਲਵਾਲ ਵਾਲਿਆਂ ਨੂੰ ਵੀ ਇਹਨਾਂ ਕੋਰਾਈਆਂ ਕੋ ਪੈਸਾ ਬੜਾ ਸੀ, ਇਹ ਛੱਡ ਕੇ ਨਹੀਂ ਆਏ ਉੱਥੇ, ਇਹਨਾਂ ਕੋਲ ਹੀ ਆ ਤੇ ਤੁਸੀਂ ਉਹਨਾਂ ਨੂੰ ਪੈਣਾ। ਉਹ ਆਖਣਗੇ ਉੱਥੇ ਮਹਿਦਮ ਬੜਾ ਸੀ। ਉਹ ਮੁਰਗੇ ਡੋਗਰਾਂ ਨੂੰ ਆਖਣਗੇ ਵੀ ਇਹਨਾਂ ਦੇ ਨਾਲ ਨਾ ਗਿਆ ਜੀ, ਉੱਥੇ ਪੈਣਾ ਹੈ ਇਹਨਾਂ ਨੂੰ। ਗੱਲ ਸੱਚੀ ਕਰਨੀ ਚਾਹੀਦੀ ਹੈ। ਹਾਂਜੀ ਹਾਂਜੀ।
ਉਹ ਰਾਤੋਂ ਰਾਤ ਭਾਜਣ ਲੱਗ ਗਿਆ ਖੂਹਾਂ ਤੇ ਮੀਆਂ ਨੂੰ ਆਖਣਗੇ ਵੀ ਤੂੰ ਹੀ ਲਾਇਆ ਮੈਂ ਆਖਣਗਾ ਵੀ ਤੂੰ ਕੀਤਾ ਧੋਖਾ ਤੂੰ ਜੇ ਸਾਨੂੰ ਕੱਢ ਨਾ ਡੱਕ ਦਿਓ ਤੇ ਰਮਾਨ ਨਾਲ ਭੱਜ ਜਾਣਾ ਸੀ ਹੈ ਕਿਉਂ ਰਾਤ ਨੂੰ ਇਹ ਕੰਮ ਹੋਇਆ ਉਹ ਫਿਰ ਉਸ ਤੋਂ ਬਾਅਦ ਨਾ ਤੂੰ ਹੀ ਲਾਇਆ ਭੱਜ ਮੀਆਂ ਨੇ ਉਹਦਾ ਪਤਾ ਕੀਤਾ ਮੀਆਂ ਆਖਣਗਾ ਪਿੰਡ ਸਾਰਾ ਮੇਰੀ ਇੱਜ਼ਤ ਪਿਓ ਵਾਂਗ ਕਰਦਾ ਅੱਜ ਮੈਂ ਕਿਉਂ ਛੱਡਾਂ ਇਹਨਾਂ ਨੂੰ ਮੈਂ ਤੇ ਨਾਲ ਲੈ ਕੇ ਜਾਣਾ ਇਹਨਾਂ ਨੂੰ ਜਿੱਥੇ ਸ਼ਹੀਦ ਇਹ ਹੋਣਗੇ ਮੈਂ ਹੋ ਜਾਵਾਂਗਾ ਫਿਰ ਕੀ ਪਤਨ ਤੇ ਆ ਗਿਆ ਉਹ ਰਾਹ ਚ ਆਏ ਨਾ ਉੱਥੇ ਬੱਦਲਵਾਲ ਇਹਨੂੰ ਬੜਾ ਵੱਡਾ ਹੈ ਉੱਥੇ ਬੜਾ ਮੈਦਾਨ 400 ਬੰਦਾ ਸਾਨੂੰ ਪਿਆ ਖਜੂਰਾਂ ਦੇ ਵਿੱਚ ਬੈਠੇ ਆ ਅੱਗੇ ਲੋਕੇ ਬੈਠੇ ਆ ਆਹੋ ਲੋਕੇ ਬੈਠੇ ਹਮਲੇ ਵਾਲੇ ਆਹੋ ਉਹਨਾਂ ਨਾ ਸਿਰ ਦੇ ਉੱਤੇ ਨਾ ਚੱਕਰ ਜਿਹਾ ਬੱਦੇ ਇੱਕ ਉਹਨਾਂ ਫੜੀਆਂ ਕਿਰਪਾਨਾਂ ਤੇ ਇਹਨੇ ਕੱਛੇ ਪਾਏ ਤੇ ਬੰਦਾ ਭਾਈਆਂ ਭੱਜੇ ਉਹਨਾਂ ਕਨ ਸਾਸੇ ਦੀ ਕਾਟ ਇਹ ਬੰਦੇ ਹਾਲ ਦੇ ਆਖਣਗੇ 20 ਬੰਦੇ ਹਲਕਪਤ ਕਰਨਾ ਦੇ ਬਾਕੀ ਕੁਝ ਬੂढ़े ਹਨ ਤੇ ਕੁਝ ਬੱਚੇ ਹਨ ਅੱਛਾ ਸਾਨੂੰ ਤੇ ਡੰਗਰਾਂ ਵਿੱਚ ਖੜਾ ਕਰ ਦਿੱਤਾ ਜੇ ਮੌਕਾ ਅਸੀਂ ਸਾਰੇ ਸ਼ਹੀਦ ਹੋਏ ਨਾ ਛੁਰੀਆਂ ਭਰਾ ਤੇ ਆਪ ਵੀ ਹੋ ਜਾਏ ਜਨਾਨੀਆਂ ਨੂੰ ਵੀ ਕਰ ਦਿਆ ਜੇ ਹੱਥ ਨਾ ਆਇਆ ਜੀ ਵੀ ਆਪੇ ਮਰ ਜਾਏ ਆਪਣੇ ਆਹੋ ਉਹ ਆਖਣਗੇ ਵੀ ਪਹਿਲਾਂ ਆਖਣਗੇ ਮੀਆਂ ਹੁਣ ਕੀ ਕਰਨਾ ਮੀਆਂ ਆਖਣਗੇ ਜੇ ਭੱਜਿਓ ਤੇ ਮਾਰੇ ਨਾ ਫੇਰ ਵੀ ਦੇਣਾ ਫਿਰ ਸ਼ਹੀਦ ਨਹੀਂ ਹੋਣਾ ਜੇ ਅਗਰ ਸਾਹਮਣੇ ਇਹਨਾਂ ਨਾਲ ਤੇ ਕਰੋਗੇ ਨਾ ਕਬਾਤ ਤੇ ਕੋਈ ਇਹਨਾਂ ਵਿੱਚੋਂ ਜੇ ਮਾਰੋਗੇ ਫਿਰ ਸ਼ਹੀਦ ਹੋਵੋਗੇ ਉਹਨਾਂ ਵੇ ਆਖਿਆ ਚੰਗਾ ਇਹ ਫਿਰ ਉਧਰ ਭੱਜੇ ਆਖਣਗੇ ਯਾਦ ਨਹੀਂ ਮਦਦ ਉਹ ਖਦੋ ਗਿਆ ਜਿਵੇਂ ਦੁਆ ਦੇ ਜੇ ਮੌਕਾ ਖਦੋ ਗਿਆ ਤੇ ਡੱਗ ਆ ਗਿਆ ਉਹ ਆਖ ਮੀਆਂ ਨੂੰ ਜੱਡਾ ਕਿਨਾਰਾ ਨਾ ਮਾਰਨਾ ਯਾਦ ਨਹੀਂ ਮਦਦ ਮੀਆਂ ਆਖਣਾ ਤੂੰ ਯਾਰ ਨੇ ਸਾਸੇ ਦੀ ਕਾਟ ਆ ਨੇ ਯਾਦ ਨਹੀਂ ਮਦਦ ਹੈ ਉਹ ਡੱਗ ਆ ਗਿਆ ਉਹ ਫਿਰ ਉਸ ਤੋਂ ਬਾਅਦ ਇੱਕ ਬੋੜਾ ਸੀ ਮਿਸਰੀ ਉਹਨੇ ਹੱਥ ਜੋੜੇ ਤੇ ਹਰ ਕਿਸੇ ਉੱਤੇ ਛੱਡ ਆਇਆ ਜਾ ਕੇ ਲੁੱਟੋ ਇੱਕ ਜਣਾ ਦਾ ਮਾਰਦਾ ਨਿਕਲ ਪਾਣ ਹੈ ਉਹ ਮੇਰਾ ਭਰਾ ਬਸ਼ੀਰ ਸੀ ਉਹਨੇ ਖਿੱਚਦਾ ਪਛਾਂ ਬਤਾਇਆ ਤੂੰ ਕਾਹਨੂੰ ਪਹਿਲਾਂ ਲੱਗਾ ਸ਼ਹਾਦਤ ਪਾਉਣ ਇਹ ਕਹਿੰਦਾ ਮੁੰਡਾ ਬੜਾ ਔਖਾ ਹੈ ਅਰੇ ਹੁਣੇ ਕਰ ਦੇਣੇ ਸੌਖਿਆ ਫਿਰ ਮੇਰੇ ਵੱਡੇ ਭਰਾ ਨੇ ਆਖਿਆ ਵੀ ਹੁਣ ਕਿਹੜਾ ਵੇਲਾ ਮੈਨਾਂ ਉਹ ਝੋਲੇ ਦੇ ਵਿੱਚੋਂ ਕੱਢ ਕੇ ਏਦਾਂ ਰੱਖਿਆ ਦੰਦੇ ਹਨ ਉਹਨੂੰ ਅਦੇ ਤੇ ਇੰਨਾ ਚੌੜਾ ਸੀ ਉਹਨੂੰ ਲੱਗਦਾ ਤੋੜਾ ਉੱਤੋਂ ਮੀਂਹ ਪੈਂਦਾ ਹਾਂ ਤੋੜੇ ਜੇ ਅੱਗ ਲਾਈ ਜੀ ਪੈ ਸੁੱਟੀ ਦਾ ਅੱਛਾ ਐਨ ਕਰਕੇ ਉਹ ਜੇ ਗੋਲਾ ਸੀ ਕੋਈ ਨਹੀਂ ਗਰਨੇਡ ਸੀ ਬੰਬ ਅੱਛਾ ਗਰਨੇਡ 4 ਦਿੱਤੇ ਹਮ ਬਾਬੇ ਕਾ ਦਿਆ ਸਾਨੂੰ ਹਾਂ ਉਹ ਵੀ ਜੇ ਮੈਂ ਕੋ ਸੁੱਟਣ ਲੱਗੇ ਤੇ ਉਹ ਕੋਈ ਇੱਧਰ ਭੱਜ ਗਿਆ ਕੋਈ ਉੱਧਰ ਭੱਜ ਗਿਆ ਕੋਈ ਉੱਥੇ ਜਾ ਕੇ ਹੱਥ ਜੋੜਨ ਲੱਗ ਪਿਆ ਵੇਖੋ ਹਕੀਮ ਸੀ ਸਾਡੇ ਮੂੰਹ 'ਚ ਪੁੜੀਆਂ ਝਾੜਦਾ ਲੈ ਇਹ ਕੀ ਹੋਣ ਲੱਗਾ ਅਸੀਂ ਨੇ ਤੁਹਾਨੂੰ ਕੋ ਜਾਣਦੇ ਵੀ ਸਾਨੂੰ ਨਾ ਆਖੋ ਇਹ ਚੁੱਪ ਕਰਕੇ ਪੱਤਨ ਦੇ ਆ ਗਏ ਪੱਤਨ ਤੇ ਫਿਰ ਰਾਤ ਪੈਂਦੀ ਸੀ ਨਾਲ ਨੈਟਰੀ ਤੇ ਨਾਲ ਸਿੱਖ ਉਹ 12 ਬੰਦੇ ਹਨ ਮੁਸਲਮਾਨ ਬਦਮਾਸ਼ ਜਦੋਂ ਪੈਂਦੇ ਹਨ ਨਾ ਅੱਛਾ ਤੇ ਉਹ ਅੱਗੋਂ ਖੈਰ ਕਰਦੇ ਆ ਬਣਾ ਪੱਕੀਆਂ ਤਾਈ ਰਾਤ ਪਹਿਰਾ ਦਿੰਦੇ ਹਨ ਉਹ ਆਖਣਗੇ ਜੇ ਹਕੀਮ ਸਾਹਿਬ ਆਪ ਲੰਘਣਾ ਜੇ ਤੇ ਮੈਂ ਅਸੀਂ ਹੁਣੇ ਲਗਾ ਦਿੰਦੇ ਹਾਂ ਤੇ ਇੱਥੇ ਬਾਚੇ ਸਾਡੀ ਨਹੀਂ ਆਖਣਗਾ ਬਾਕੀ ਦਾ ਪਿੰਡ ਉਹਨਾਂ ਨੂੰ ਨਹੀਂ ਪੁੱਛਣਾ ਮੇਰੀ ਇੱਜ਼ਤ ਬੜੀ ਕਰਦੇ ਰਹਿਣ ਸਾਰਾ ਪਿੰਡ ਲੰਘ ਜਾਏਗਾ ਮੈਂ ਫੇਰ ਲੰਘਣਾ ਉਹ ਸਾਰੇ ਲੰਘਾ ਕੇ ਤੇ ਫੇਰ ਨਹੀਂ ਨੇ ਸਾਨੂੰ ਵਿੱਚ ਪਾਇਆ ਬੇੜੀ ਵਿੱਚ ਫੇਰ ਉਹਦੇ ਪਾਸੇ ਲੱਗੇ ਇੰਜ ਹੋਇਆ ਸੀ ਬਾਬਾ ਜੀ ਜਦੋਂ ਉਧਰ ਵਸਦੇ ਹੋ ਉਦੋਂ ਕੋਈ ਆਪਣੇ ਸ਼ਬਰਾਤਾਂ ਇਦਾਂ ਤੇ ਨਹੀਂ ਹੈ ਕੋਈ ਤੰਗ ਨਹੀਂ ਸਾਨੂੰ ਨਹੀਂ ਅਜ਼ਾਨਾਂ ਤੋਂ ਜਾਂ ਅਜ਼ਾਨ ਤੋਂ ਨਾ ਸਾਡਾ ਪਿੰਡ ਹੀ ਇੱਧਰ ਸਾਨੂੰ ਕਾਹਦਾ ਜਾਣ ਨਾ ਆਪਣੇ ਇਲਾਕੇ ਦਾ ਮਸ਼ਹੂਰ ਸਿੱਖ ਕੋਈ ਬਦਮਾਸ਼ ਹੈ ਸੀ ਬਦਮਾਸ਼ ਹੈ ਜੀ ਕੇਰ ਸਿੰਘ ਅੱਛਾ ਇੱਕ ਉਹ ਕਿਹੜੇ ਪਿੰਡ ਦਾ ਸੀ ਸਾਡੇ ਪਿੰਡ ਸੀ ਇੱਕ ਹਰੜ ਉੱਥੋਂ ਦਾ ਹਰੜ ਦਾ ਹਾਂ ਅੱਛਾ ਇਹ ਬੰਦ ਉਹ ਹੈਗੇ ਨਾ ਬਦਮਾਸ਼ ਸਾਡੇ ਇੱਕ ਲੱਗਾ ਸੀ ਕੰਮ ਹੋਣ ਸਾਡੇ ਦੂਰ ਹੀ ਬਾਈ ਆ ਰਹੇ ਨਾ ਜਿੱਦਾਂ ਆ ਇੱਧਰ ਅਸੀਂ ਉਧਰ ਹੋਰ ਸਾਡੀ ਕੌਮ ਦੇ ਉਹਨਾਂ ਕੀਤੀ ਵੈਡ ਤੇ ਸਾਡੇ ਪਿੰਡ ਨਾ ਮਸੀਤੇ ਗੋਸ਼ਤ ਇਕੱਠਾ ਕਰਦੇ ਹੁੰਦੇ ਹਨ ਤੇ ਬਾਹਰੋਂ ਵੀ ਆਉਣਾ ਲੋਕਾਂ ਲੈ ਜਾਣਾ ਈਦ ਦਾ ਗੋਸ਼ਤ ਉਹ ਸਿੱਖਾਂ ਦੇ ਵੀ ਮੁੰਡੇ ਆਣ ਕੇ ਲੈ ਜਾਂਦੇ ਹਨ ਅੱਛਾ ਜੀ ਆਹੋ ਗੋਸ਼ਤ ਈਦ ਦਾ ਉਹ ਲੈ ਗਿਆ ਤੇ ਉਹ ਇੱਕ ਚੂੜੇ ਨੇ ਬਈਆਂ ਖੱਡਾ ਬੱਕਰੀਆਂ ਦੇ ਵਿੱਚ ਉਹਦੀ ਵੈਦ ਦੀ ਬਣਾ ਕੇ ਉਹਨਾਂ ਦੇ ਪਿੰਡ ਉਹਨਾਂ ਕਿਹਾ ਉਹ ਇਹ ਜਮੈਰਾ ਨੇ ਗਾਂ ਕੀਤੀ ਤੇ ਉਹਦੇ ਗੋਸ਼ਤ ਸਾਡੇ ਮੁੰਡੇ ਵੀ ਖਾਦਾ ਉਹ ਜਿੰਨਾ ਕੀਤੀ ਉਹਨਾਂ ਕੋ ਪੁੱਛਿਆ ਉਹ ਮੁੱਕਰ ਗਏ ਉਹਨੇ ਕਿ ਨਹੀਂ ਕੀਤੀ ਮੀਆਂ ਦਾ ਜਾਨਾਂ ਦਾ ਰੋਜ਼ ਹੀ ਉਹਦੇ ਇੱਥੇ ਅਜਨਾਲੇ ਤਹਿਸੀਲ ਦੇ ਉਹ ਪਾਉਂ ਗਿਆ ਰਾਤ ਉਹਨਾਂ ਦਾ ਖੂਹ ਸੀ ਉਹਦਾ ਉੱਥੇ ਇਕੱਠੇ ਹੋਏ ਮੀਆਂ ਨਾਲ ਆਂਦੇ ਮੀਆਂ ਦੀ ਗਾਂ ਤੋਂ ਹਾਂ ਕੀਤੀ ਸੀ
ਮੈਨੂੰ ਪਤਾ ਲੱਗ ਗਿਆ ਤੇ ਉਹਨਾਂ ਮੇਰੇ ਤੇ ਪੈ ਗਿਆ। ਉਹਨੇ ਆਖਿਆ ਉਹ ਮੈਂ ਕੀਤੀ ਉਹਦੇ ਗੋਚ ਸਾਡੇ ਮੁੰਡੇ ਵੀ ਖਾਦਾ ਹੈ। ਮੈਂ ਆਖਣਗਾ ਹਾਂ ਉਹਨਾਂ ਨੂੰ ਗੰਢ ਕਰ ਦੇ ਯਾਰ ਕੇ ਲੈ ਜਾਓ। ਉਹਨਾਂ ਕਿਉਂ ਖੜਿਆ ਅਸੀਂ ਅਸੂਰ ਕਰਾਂਗੇ ਉੱਤੇ ਹੱਦ ਤੇ ਅੱਜ ਮੈਂ ਆਖਿਆ ਅਸੀਂ ਗਾਈਆਂ ਕਰਾਂਗੇ ਹੈਂ। ਉਹ ਦਿਨ ਵੱਜ ਗਿਆ ਉਤੋਂ ਚਾਨਣਾ ਉਹਦੇ ਸਿੱਖ ਬੜਾ ਨਿਕਲਿਆ ਪਿੰਡੋਂ ਆਪਣੇ ਸਾਡੇ 12 ਪਿੰਡ ਹਨ ਉੱਥੇ ਮੁਸਲਮਾਨਾਂ ਦੇ ਉਹ ਸਾਰੇ ਇਕੱਠੇ ਹੋ ਗਏ। ਉਹ ਫਿਰ ਜਿਹੜਾ ਨਾ ਸੋਹਣ ਸਿੰਘ ਅਫਸਰ ਨਾਲ ਉਹ ਛੁੱਟੀ ਆਇਆ ਸੀ। ਉਹਨੇ ਆਖਿਆ ਕੀ ਗੱਲ ਹੋਣ ਲੱਗੀ? ਉਹਨੇ ਆਖਿਆ ਇਹ ਤੇ ਆ ਗੱਲ ਦੇ ਜਿੱਦ ਵੱਜੀ ਆ ਸੂਰ ਕਰਨੇ ਨੇ ਉਹਨਾਂ ਨੇ ਗਾਈਆਂ ਕਰਨੇ। ਉਹ ਆਖਣਾ ਮੁਸਲਮਾਨ ਤਾਂ ਸਾਰੇ ਸ਼ਹੀਦ ਹੋ ਜਾਣ ਉਹ ਨਹੀਂ ਜੇ ਹਟਦੇ ਹੁੰਦੇ ਤੁਹਾਡਾ ਬੀਜ ਮਾਰ ਦੇਣਾ ਉਹਨਾਂ ਤੇ ਆਪਣੇ ਡੰਗਰ ਕੋਈ ਭਾਵੇਂ ਸਾਰੇ ਕਰ ਲੈ ਤੁਹਾਨੂੰ ਕੀ। ਉਹਨੇ ਉਹਨਾਂ ਨੂੰ ਮੋੜਿਆ ਫਿਰ ਉਹਨੇ ਬੰਦਾ ਕਰਦਾ ਉਹਨੇ ਸਾਨੂੰ ਮੋੜਿਆ। ਬਚਾ ਹੋ ਗਿਆ ਨਹੀਂ ਜੇ ਹੋਣਾ ਨਹੀਂ ਸੀ ਉਹਦਾ। ਉਸ ਰਾਤ 12 ਪਿੰਡ ਹਨ ਉੱਥੇ ਤੇ ਉਹ ਸਾਰੇ ਇਕੱਠੇ ਹੋਏ ਮੁਸਲਮਾਨਾਂ ਦੇ। ਆਹੋ ਤੁਹਾਡੇ ਨਾਲ ਜਿਹੜੇ ਆਹੋ ਨਾਲ ਉਹ ਖਬਰ ਜੋ ਪੜ ਗਈ ਤੇ ਨਾਬਤਾ ਨਖੀਆਂ ਹਨ ਉਹ ਖੜਕਾ ਦੇ ਵੀ ਹਨ। ਉਹਦੀ ਆਵਾਜ਼ ਬੜੀ ਦੂਰ ਜਾਂਦੀ ਸੀ। ਬਾਬਾ ਜੀ ਉਹ ਕੀ ਹੁੰਦੇ ਸੀ? ਨਾਬਤ ਹਾਂ ਉਹ ਨਾ ਐਡਾ ਸਾਰਾ ਨਾਮ ਯਾ ਹੁੰਦਾ ਵੱਡਾ ਦਾ ਉੱਚਾ ਉਹਦੇ ਉੱਤੇ ਖੰਡ ਮੜੀ ਹੁੰਦੀ। ਅੱਛਾ ਢੋਲ ਦਾ ਉਹਦੀ ਆਵਾਜ਼ ਬੜੀ ਦੂਰ ਜਾਂਦੀ ਸੀ। ਅੱਛਾ ਉਹ ਖੜਕਾ ਉਹ ਜਿਹਨੂੰ ਖੜਕਾਉਂਦੇ ਉਹ ਮਾਂ ਤਿੰਨਾਂ ਨੀਲਾਂ ਤੋਂ ਆਵਾਜ਼ ਜਾਂਦੀ ਸੀ। ਬਾਬਾ ਫਿਰ ਰੋਜ਼ੇ ਟਾਈਮ ਵੀ ਉਹੀ ਵਜਾ ਦਿੰਦੇ? ਆਹੋ ਹੋਈ ਜੇ ਰੋਜ਼ਾ ਖੋਲਦਾ ਹੋਣਾ। ਆਹੋ ਤੇ ਮਸਜਿਦ ਬੜੀ ਵੱਡੀ ਸਾਡੀ ਪੰਜੇਦੀ ਔਰ ਮਸਜਿਦ ਐਡੀ ਸੀ ਸਾਡੀ। ਅੱਛਾ ਉੱਥੇ ਵੀ ਚੰਗੀ ਉੱਥੇ ਚੰਗੀ ਤੰਗੀ ਨਮਾਜ਼ੀ ਜ਼ਿਆਦਾ ਨਮਾਜ਼ੀ ਬੜੇ ਹਾਂ ਸਾਰੇ ਨਮਾਜ਼ੀ। ਬਾਬਾ ਜੀ ਆਪਣੇ ਹੋਰ ਰਿਸ਼ਤੇਦਾਰ ਆਪਣੇ ਨਾਨਕੇ ਨੂਨਕੇ ਉੱਥੇ ਕਿੱਥੇ ਰਹਿੰਦੇ? ਨਾਨਕੇ ਸਾਡੇ ਪਸੀਆਂ ਵਾਲੇ ਹਨ ਉਧਰਲੇ ਪਾਸੇ। ਇੱਧਰ ਨੂੰ ਅਸੀਂ ਆਇਆ ਪੱਤਨ ਨਾਨਕੇ ਨਾ ਛਾਦੇ ਆਲ ਦਾ ਤੇ ਉੱਥੋਂ ਅਸੀਂ ਆਇਆ। ਸ਼ਾਮੀ ਬੈਨਾਂ ਮੀਆਂ ਨੇ ਸਾਨੂੰ ਬੇੜੀ ਚ ਪਾਇਆ ਸਾਰਾ ਪਿੰਡ ਨਗਾ ਕੇ। ਅੱਛਾ ਬਾਬਾ ਜੀ ਕੋਈ ਆਪਣੇ ਕੋਈ ਸ਼ਹੀਦ ਨਹੀਂ ਹੋਇਆ? ਨਹੀਂ ਤੁਹਾਡੇ ਨਾਨਕਿਆਂ ਜੋ ਮਾਮੇ ਆਪਣੇ ਖਾਨਦਾਨ ਚ ਕਿਸੇ ਚ ਕੋਈ? ਸਾਡਾ ਬਾਬਾ ਆਇਆ ਇੱਥੋਂ ਚਲਾ ਗਿਆ ਪੱਤਨ ਦੇ ਉੱਤੋਂ। ਉਹ ਜਦੋਂ ਮੈਂ ਫੇਰ ਗਿਆ ਨਾ ਉੱਥੇ ਪਿੰਡ ਆਪਣੇ ਤੇ ਉਹਨਾਂ ਸਿੱਖਾਂ ਸੋਚਿਆ ਵੀ ਇਹਦੇ ਕੋਲ ਫਰਕ ਪੈਸੇ ਨੇ ਉਹਨਾਂ ਸ਼ਹੀਦ ਕਰ ਦਿੱਤਾ। ਉਹ ਸ਼ਹੀਦ ਹੋ ਗਏ? ਹਾਂ ਤੇ ਲਾਗੇ ਇੱਕ ਸਾਡੀ ਮਾਈ ਉੱਥੇ ਰਹਿੰਦੀ ਸੀ ਸਾਡੀ ਪਿੰਡ ਦੀ। ਉਹਨੇ ਸਾਈਆਂ ਨੂੰ ਡਾਕ ਤੇ ਟੋਆ ਪਟਾ ਕੇ ਉਹਨੂੰ ਵਿੱਚ ਪਾ ਕੇ ਦਫਨ ਕਰ। ਉਹਨੇ ਆਣ ਕੇ ਦੱਸਿਆ ਸਾਡਾ ਬਾਬਾ ਸੀ ਉਹ ਸਾਡੇ ਬਾਬੇ ਦਾ ਭਰਾ ਬਾਬਾ ਹੀ ਸੀ ਉਹ। ਹਾਂ ਬਾਬਾ ਉਹੀ ਲੱਗਾ। ਬਾਬਾ ਤੁਸੀਂ ਦਾਦੇ ਨੂੰ ਕਹਿੰਦੇ ਹੋ ਨਾ? ਆਹੋ ਜਿਹੜਾ ਪਿਓ ਦਾ ਪਿਓ ਹੋਵੇ। ਹਾਂਜੀ ਦਾਦਾ ਦਾ ਭਰਾ ਵੀ ਦਾਦਾ ਹੀ ਆ। ਉਹ ਸੀ ਬਾਕੀ ਸਾਰੇ ਆਪਣੇ ਸਹੀ ਸਲਾਮਤ ਸਾਰੇ ਆ ਗਏ। ਅੱਛਾ ਜਦੋਂ ਪਤਨ ਤੋਂ ਫਿਰ ਲੰਘ ਕੇ ਤੁਸੀਂ ਉਰਲੇ ਪਾਸੇ ਬਾਬਾ ਜੀ ਸਿੱਧੇ ਆਣ ਕੇ ਸ਼ਾਮ ਕੇ ਬੈਠੇ ਫਿਰ ਕੇ ਰਾਜ? ਨਹੀਂ ਉਹ ਪਸੀਆਂ ਆਏ ਤੇ ਉੱਥੋਂ ਫੇਰ ਇਹ ਜਫੈਨਾਬਾਦ ਵਾਲ ਮੀਆਂ ਦਾ ਬੋਨਾ ਬੇਦਾ ਜੀ ਇਹ ਫਿਰ ਸਾਰੇ ਇੱਥੇ ਆ ਗਏ। ਕਾਦਨੀ ਚੌਧਰੀ ਹਨ ਇੱਕ ਸਾਦੇਵਨ ਤੇ ਇੱਕ ਜਾਤ। ਉਹਨਾਂ ਫਿਰ ਰੋਟੀ ਪਕਾਈ ਮਹੀਨਾ ਬੰਦਿਆਂ ਦੀ। ਉਹ ਪਰਮੰਟਲ ਮੀਆਂ ਇੱਥੇ ਗਿਆ ਚਗਦੇ ਤੇ ਤਸੀਬਾਰ ਉਹਦਾ ਦਾਨ ਕੇ ਲੱਗਾ ਸੀ। ਮੀਆਂ ਦਾ ਬੜਾ ਯਾਦ ਸੀ। ਉਹਨੇ ਪਰਮੰਟ ਉੱਥੇ ਕਰ ਦਿੱਤਾ ਪਿੰਡੇ ਦਾ ਸਾਡਾ। ਉਹ ਆਖਣ ਕੇ ਪਿੰਡੇ ਦਾ ਪਿੰਡ ਵੱਡਾ ਉੱਥੇ ਨਹੀਂ ਤੁਹਾਨੂੰ ਬਾਉਣਾ। ਫਿਰ ਉਹ ਆਖਣ ਗਿਆ ਸ਼ਾਮ ਕੀ ਬਾਉਣਾ। ਸ਼ਾਮ ਕੀ ਬਾਇਆ ਬਜ਼ੁਰਗੋ ਜਦੋਂ ਤੁਸੀਂ ਉਧਰੋਂ ਇੱਧਰ ਆਏ ਸੋ ਮਹਾਜਰਾਂ ਨਾਲ ਜਿਹੜੇ ਇੱਥੇ ਵਸਨੀਕ ਸਨ ਇੱਧਰ ਦੇ ਭਾਵੇਂ ਆ ਪਿੰਡ ਭਾਵੇਂ ਨਾਲ ਦੇ ਪਿੰਡ ਇਹਨਾਂ ਸਲੂਕ ਕੋ ਤੁਹਾਡਾ ਸਹੀ ਕਰਦੇ ਰਹੇ? ਇਹ ਬਣਾ ਵੀਰਾਂ ਨੇ ਕੀ ਆਂਦੇ ਹਨ ਬਣਾ ਇਹਦੇ ਮੂੰਜੀ ਵੀ ਇੱਥੋਂ ਆਨੇ ਨੇ ਠੇਕੇ ਉੱਤੇ ਚੜ ਗਈ ਸੀ। ਇਹ ਫਾਂਡੀਆਂ ਕਰ ਕਰਕੇ ਤੇ ਫੇਰ ਮੂੰਜੀ ਇੱਥੋਂ ਕਮਾ ਕੇ ਫਾਂਡੀਆਂ ਨਹੀਂ ਤੇ ਪਹਿਲਾਂ ਇੱਕ ਘਰੋਟ ਹੁੰਦਾ ਉਹਦੇ ਚ ਫੇਰ ਜਾਂਦੇ ਫਿਰ ਉਖੜੀਆਂ ਨਾਲ ਛੱਡਦੇ ਹਾਂ ਤੇ ਫੇਰ ਖਾਂਦੇ ਹਾਂ ਤੇ ਮੰਜੀਆਂ ਨੂੰ ਕੋਈ ਨਾ ਦਿੱਤੀਆਂ ਸੌਂਦੇ ਪੁੱਜਿਆ ਉਹ ਪਰਾਲੀ ਵਿਛਾ ਕੇ। ਬੜੀਆਂ ਮੁਸੀਬਤਾਂ ਵੇਖੀਆਂ? ਬੜੀਆਂ ਮੁਸੀਬਤਾਂ ਮਾਜਰ ਕੀ ਕਰਦੇ। ਫਿਰ ਉਦੋਂ ਦਾ ਪਟਵਾਰੀ ਆਣ ਕੇ ਇੱਥੇ ਲੱਗਾ ਸਾਡਾ ਪਿੰਡਾਂ ਵਾਲਾ। ਉਹਨੇ ਮੈਂ ਕਿਹਾ ਉਹ ਪੁੰਨੇ ਪੈਰ ਉਹਨੇ ਪਿੰਡ 'ਚ ਫੇਰ ਕੇ ਸਾਰੀਆਂ ਮੰਜੀਆਂ ਇਕੱਠੀਆਂ ਕਰਕੇ ਦਿੱਤੀਆਂ। ਫਿਰ ਉਹ ਥਾਣੇਦਾਰ ਇੱਕ ਆਇਆ ਉਹ ਆਖਣਾਗਾ ਵੀ ਬਵੇਰਾ ਕੋਈ ਨਹੀਂ ਕੀ ਹਿਸਾਬ ਦਾ। ਉਹਨੇ ਫਿਰ ਮੱਝਾਂ ਦੇ ਕੇ ਦਿੱਤੀਆਂ। ਅੱਛਾ ਮੀਆਂ ਦਾ ਉਹਦਾ ਨਾਂ ਸੀ ਤੇ ਇੱਧਰ ਵੀ ਨਾਂ ਰਿਹਾ। ਬੜੇ ਵੱਡੇ ਕੀ ਇਨਸਾਨ ਬਾਬਾ ਜੀ ਪਹਿਲੀ ਸਾਰੀ ਲਾਟ ਹੋ ਗਈ ਉਧਰੋਂ ਕੇ? ਆਹੋ ਅਦਾਤ ਹੋ ਗਈ ਇੱਧਰ ਆਇਆ ਪੂਰੀ ਮਿਲ ਗਈ ਸੀ? ਪੂਰੀ ਮਿਲ ਗਈ। ਮੁੜ ਕੇ ਆ ਕੋਈ ਦਾਦੀ ਮੋੜਦਾ ਅੱਲਾਹ ਪਾਕ ਦੀ ਬੜੀ ਖੈਰ ਰਹੀ। ਬਜ਼ੁਰਗੋ ਟਾਈਮ ਉਹ ਸਹੀ ਸੀ ਜਾਂ ਹੁਣ ਦਾ ਟਾਈਮ ਉਹ ਸਹੀ ਸੀ? ਉਦੋਂ ਸਲੂਕ ਬੜਾ ਸੀ। ਹੁਣ ਆ ਜਮਾਨੇ ਸਲੂਕ ਨਹੀਂ। ਉੱਤੋਂ ਬੰਦੇ ਮਿੱਠੇ ਨੇ ਹੇਠੋਂ ਖੋਟੇ ਨੇ ਵਿੱਚੋਂ। ਅਮਾਨ ਨਹੀਂ ਹੈਗਾ ਆ ਗੱਲ। ਬਾਬਾ ਜੀ ਉਦੋਂ ਧੀਆਂ ਭੈਣਾਂ ਦਾ ਹਯਾ ਕਿਵੇਂ ਹੁੰਦਾ ਸੀ? ਹਯਾ ਬੇਬਾ ਹੁੰਦਾ ਸੀ। ਜੇ ਅਗਰ ਇੱਕ ਦੀ ਧੀ ਸਾਡੇ ਪਿੰਡ ਦੀ ਹੁੰਦੀ
ਐਂ ਵੀ ਸੀ ਉਹ ਗੱਲ, ਬਹੁਤ ਹੀ ਬੜਾ ਸਲੂਕ ਸੀ। ਹੁਣ ਸਲੂਕ ਉੱਡ ਗਿਆ, ਪੈਸਾ ਜ਼ਿਆਦਾ ਹੋ ਗਿਆ, ਸਲੂਕ ਉੱਡ ਗਿਆ। ਉਦੋਂ ਭਾਵੇਂ ਕਿ ਨਾ ਕੋਈ ਜਦ ਗਰਮ ਹੀ ਹੋ ਪਿਆ ਨਾ ਤੇ ਫਿਰ ਸ਼ਾਮ ਨੂੰ ਫਿਰ ਇਕੱਠੇ ਹੀ ਬਹਿੰਦੇ ਹਨ। ਹੁਣ ਉਹ ਟੇਡੇ ਚ ਗੱਲ ਰੱਖਦੇ, ਝੱਟ ਮਾਰ ਕੇ ਹੋ ਜਾਂਦੇ ਨੇ। ਉਹਨਾਂ ਅੰਦਰ ਖੋਟ ਆ, ਉਦੋਂ ਅੰਦਰ ਖੋਟ ਨਹੀਂ ਸੀ। ਮੂੰਹ ਦੇ ਕੌੜੇ ਹਨ, ਬੰਦੇ ਹਨ, ਮੂੰਹ ਦੇ ਕੌੜੇ ਹਨ, ਅੰਦਰ ਖੋਟ ਨਹੀਂ ਸੀ। ਤੇ ਹੁਣ ਮੂੰਹ ਦੇ ਮਿੱਠੇ ਦੇ ਅੰਦਰ ਖੋਟ ਹੈ। ਅਜਮਾ ਕੇ ਵੇਖ ਲਿਓ। ਅਮਾਨ ਨਹੀਂ ਹੈ ਜੀ। ਮੈਂ ਵਿਆਹ ਕੁਝ ਵੇਖਿਆ ਸੀ ਉਦੋਂ। ਅਸੀਂ ਨਾ ਉੱਤੇ ਗੱਡੇ ਜਿਹੜੇ ਬਣਾਏ, ਉੱਤੇ ਬਹਿ ਜਾਣਾ, ਆਖਣਾ ਮੁਸਲਮਾਨ ਜੀ ਪਾਕਿस्तान बनाएंगे, सीने गोली खाएंगे। ਇਹ ਅੱਛਾ ਉਧਰ ਨਾਰਾ ਲਾਉਂਦੇ ਆਹੋ, ਇਹ ਉਹ ਖਿਜਰ ਜਹਾਜ਼ ਸੀ। ਉਦੋਂ ਵਜ਼ੀਰ ਉਹਨੂੰ ਬੜੀਆਂ ਗਾਲਾਂ ਦਿੰਦੇ ਹਨ। ਕੰਡ ਖਾ ਗਿਆ ਤਹਿਸੀਲਦਾਰ ਸਾਲੀ ਤੇ ਜੰਮੂ ਪਠਾਣੀ ਇੱਕ ਜਿਹੜਾ ਤੇਲ ਪੀ ਗਿਆ, ਘਰ ਜਾ ਕੇ ਤੇ ਹਲਵਾਏਗਾ ਖਿਜਰਾ, ਕਹਾਂ ਤੇਰਾ ਵੇਖਦਾ ਖਿਜਰਾ। ਖਿਜਰਾ ਜਹਾਜ਼ ਟਵਾਣਾ ਸੀ ਨਾ ਉਦੋਂ ਅੰਗਰੇਜ਼ਾਂ ਦੇ ਵਿੱਚ, ਉਹ ਉੱਥੇ ਵਜ਼ੀਰ ਸੀ। ਟਵਾਣੇ ਬੜੇ, ਉਹ ਕੁਮਰਜਾਤ ਵੀ ਉਧਰ ਹੈਗਾ ਵਜ਼ੀਰ। ਹੁਣ ਉਹਨਾਂ ਨਹੀਂ ਸਾਡਾ ਇੱਧਰ ਆਣ ਕੇ, ਉਹ ਖਾਨਦਾਨੀ ਬੰਦੇ ਹਨ ਖਿਜਰ ਜਹਾਜ਼ ਕੇ ਟਵਾਣੇ। ਬਾਬਾ ਜੀ, ਜਿਹੜੇ ਮਕਸਦ ਵਾਸਤੇ ਕਾਇਦਿਆਂ ਨੇ ਜਾਂ ਹੋਰਾਂ ਵੀ ਜਿਹੜਾ ਲੀਡਰਾਂ ਨੇ ਪਾਕਿਸਤਾਨ ਆਜ਼ਾਦ ਕਰਵਾਇਆ, ਪਾਕਿਸਤਾਨ ਵੱਖਰਾ ਆਪਣਾ ਲਿਆ, ਉਹ ਮਕਸਦ ਸਾਡਾ ਪੂਰਾ ਹੋਇਆ ਫਿਰ ਕਿ ਨਹੀਂ? ਥੋੜੀ ਬਹੁਤ ਗੱਲ ਕਰੋ, ਕਿਵੇਂ ਨਹੀਂ ਹੋਇਆ, ਕਿਹਦੇ ਮਕਸਦ ਵਾਸਤੇ ਲਿਆ? ਸਾਡੀ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਨਾ। ਉਹ ਤੇ ਇਸ ਕਰਕੇ ਲਿਆ ਸੀ ਵੀ ਇਹ ਸਾਰੇ ਮੁਸਲਮਾਨ ਨੇ ਸਲੂਕ ਵਿੱਚ ਰਹੇਗਾ। ਬਾਬਾ ਕਾਦਰ ਨਵਾਂਦਾ ਹੀ ਤੇ ਸਾਡੀ ਕੌਮ ਜਿਹੜੀ ਆ ਇੱਧਰ ਵਾਲੀ ਕਮਾਈ ਕਰਨ ਵਾਲੀ ਆ, ਸਿੱਖ ਭੁੱਖੇ ਮਰਨਗੇ ਹੈਂ। ਉਹ ਹੁਣ ਸਿੱਖ ਨੇ ਚੰਗੇ ਬੜੇ ਖਾਂਦੇ, ਸਾਡਾ ਮੁਲਕ ਭੁੱਖਾ ਮਰ ਲਿਆ, ਇਹਨੇ ਖਾ ਗਏ ਨੇ। ਉਹਨਾਂ ਬਾਬਾ ਕਾਦਿਆਂ ਨੂੰ 3 ਦਿਨ ਉੱਥੇ ਬਿਮਾਰ ਆ, ਉਹਦੀ ਖਬਰ ਹੀ ਨਹੀਂ ਦਈ। ਇਹਨਾਂ ਬਦਮਾਸ਼ੀਆਂ ਮਾਰ ਦਿੱਤਾ। ਵਿਆਕਤਾ ਦੀ ਚੰਗਾ ਸੀ, ਉਹਨੇ ਨਹਿਰ ਪਟਾਈ ਬਾਰਡਰ ਦੇ ਉੱਤੇ। ਉਹਨਾਂ ਦਾਵਾ ਕੀਤਾ ਵੀ ਬਾਰਡਰ ਦੇ ਉੱਤੇ ਨਹਿਰ ਨਹੀਂ ਹੋਣੀ ਚਾਹੀਦੀ। ਜੰਗ 65 ਦੇ ਵਿੱਚ ਉਹਨੇ ਨਾ ਮੋਰਚੇ ਦਾ ਕੰਮ ਦਿੱਤਾ। ਅੱਛਾ ਅੱਛਾ, ਉਸ ਨਹਿਰ ਨੇ ਬੜਾ ਕੰਮ ਦਿੱਤਾ ਉਹਨੇ। ਤੇ ਉਹ ਵਿਆਕਤਾ ਦੀ ਨੂੰ ਵੀ ਇਹਨਾਂ ਸ਼ਹੀਦ ਕਰ ਦਿੱਤਾ। ਬਾਬਾ ਜੀ, ਜਦੋਂ ਤੁਸੀਂ ਪਤਨ ਤੇ ਆਏ ਸੋ, ਉੱਥੇ ਫਿਰ ਜਿਵੇਂ ਇੱਧਰ ਮੁਸਲਮਾਨ ਕੁਝ ਮਾਰਦੇ ਹਾਂ, ਕੋਈ ਲੁੱਟਣ ਵਾਲੇ, ਇੰਜ ਉਧਰ ਸਿੱਖ ਬਚਾਉਣ ਵਾਲੇ ਵੀ ਹੈ? ਨਹੀਂ, ਸਿੱਖ ਉੱਥੇ ਕੋਈ ਨਹੀਂ ਪਤਨ ਦੇ, ਉੱਥੇ ਮੁਸਲਮਾਨ ਸਨ। 12 ਆਦਮੀ ਹਨ। ਹਾਜੀ ਇਕਦਰ ਖਾਨੋਵਾਰ ਦਾ ਸੀ, ਬੜਾ ਵੱਡਾ ਬਦਮਾਸ਼ ਸੀ ਤੇ ਬੜਾ ਚੰਗਾ ਸੀ। ਮੀਨੇ ਦਾ ਬੜਾ ਯਾਰ ਸੀ, ਹੈ ਬਦਮਾਸ਼ ਵੀ ਚੰਗਾ ਸੀ। ਆਹੋ, ਮਤਲਬ ਇਹਨਾਂ ਵਾਂਗਰ ਨਹੀਂ ਸੀ ਗਰੀਬਾਂ ਲੋਕਾਂ ਨੂੰ ਜਦ ਲੁੱਟਣਾ, ਸ਼ਾਹੂਕਾਰਾਂ ਨੂੰ ਜਦ ਡਾਕਾ ਮਾਰਦਾ, ਜਿਨ੍ਹਾਂ ਦੇ ਰਾਜੇ ਹੋਣ, ਜਿਨ੍ਹਾਂ ਕੋਲ ਮਾਲ ਵਾਧੂ ਸੀ, ਤੇ ਫਿਰ ਉਹਨੂੰ ਨਾ ਮੀਨੇ ਉਹਨਾਂ ਨੂੰ ਛਡਾ ਵੀ ਲੈਂਦੇ ਹਨ। 3-4 ਵਾਰੀ ਉਹਨੇ, ਇੱਕ ਚਕਰੋਈ ਵਾਲਾ ਰਾਜਾ ਸੀ, ਉਹ ਉੱਥੇ ਡਾਕਾ ਮਾਰਿਆ, ਬੜਾ ਲੁੱਟਿਆ। ਉਹਦਾ ਮੁੰਡਾ ਗਾਂਹ ਹੋਇਆ, ਉਹਦਾ ਮੁੰਡਾ ਵਿੱਚ ਮਾਰ ਆਏ, ਪੁਲਿਸ ਬੜੀ ਪਈ ਉਹਨੂੰ। ਤੇ ਉਹ ਫਿਰ ਪੇਸ਼ ਤੇ ਹੋਇਆ, ਪਰ ਉਹ ਠਾਂਦਾ ਨੂੰ ਆਖ ਮੰਗਾ 2 ਵਟੀਆਂ ਸੋਨਾ ਮੇਰੇ ਖੁੱਦੀ ਦੇ ਵਿੱਚ ਮੇਰਾ ਆਪਣਾ। ਉਹਦਾ ਫਿਰ ਬਣਾਇਆ ਵੀ ਉਸ ਰਾਤ ਇਹਦਾ ਵਿਆਹ ਸੀ। ਅੱਛਾ, ਰਾਤ ਜੰਜੇ ਗਏ ਹਾਂ, ਉਹ ਰਾਤ ਰਹੇ ਆ ਇੰਡੀਆ। ਆਹੋ, ਅੱਛਾ। ਤੇ ਉਹ ਫਿਰ ਸਾਫ ਹੀ ਛੁੱਟ ਗਿਆ। ਉਹ ਨਾ ਬੜਾ ਚੰਗਾ ਪਿੰਡ ਵਿੱਚ ਘੋੜਾ ਪਿੰਡਾਂ 'ਚ ਫੇਰਦਾ ਹੁੰਦਾ ਸੀ ਨਾ। ਕੋਈ ਕਿਸੇ ਨੂੰ ਅਖਿਆਈ ਹੋਵੇ ਤੇ ਮੈਂ ਪੂਰੀ ਕਰਾਂਗਾ। ਪਾਰ ਇਹਨਾਂ ਨਗਾਇਆ ਕਿ ਹਾਜੀ ਖਾਨੋ ਵਾਲੀਆਂ ਨੇ, ਉਹ ਬੇੜੀ ਦੇ ਉੱਤੇ, ਬੇੜੀ ਉਹਨਾਂ ਬੈਠੀ ਪਤਨ ਛਾਦੀ ਯਾਦ ਸੀ। ਅੱਛਾ, ਛਾਦੀ ਯਾਦ ਪਤਨ ਤੇ ਉਹ ਹਾਜੀ ਖਾਨੋ ਵਾਲੀਆ ਸੀ। ਤੇ ਨਾਲ ਉਹਦੇ ਹੋਰ ਮੁੰਡੇ ਸਨ। ਉਹ ਫਿਰ ਲੰਘ ਕੇ ਨਾ ਸਾਂ ਜੇ ਮੈਂ ਕਿਹਾ ਵੀ ਫੁੱਲ ਚੜੀ ਸੀ ਰਾਵੀ ਦਾ ਖੂਨ ਵਰਗਾ ਪਾਣੀ ਤੇ ਫੁੱਲ ਚੜੀ ਸੀ ਬੜੀ, ਬੜਾ ਬਹੁਤ ਬੜੀ। ਤੇ ਉਹ ਸ਼ਾਮੀ ਪਹਿਲਾਂ ਲੰਘਿਆ, ਜੇ ਮੈਂ ਕਹੀ ਲੰਘਿਆ ਨਾ ਉਹਦੇ ਬਾਅਦ ਬੇੜੀਆਂ ਸਾਨੂੰ ਲੰਘੇ ਜੀ, ਬੇੜੀ ਤੇ ਲੰਘੇ ਗਏ। ਉਹ ਬੇੜੀ ਕਢਾ ਦਿਆ ਨੇ ਪਾਣੀ ਚ, ਜੇ ਉਹ ਲਾਗੇ ਹੋਣ ਤੇ ਲੋਕੀ ਬੇੜੀ ਡੋਬ ਦਿੰਦੇ, ਬਹੁਤੇ ਬਹਿ ਜਾਂਦੇ, ਬਹੁਤੇ ਬਹਿ ਜਾਂਦੇ ਪਿੱਛੋਂ। ਆਹੋ, ਇਹ ਗੱਲ ਸੀ। ਉਹ ਪਿੱਛੋਂ ਫਿਰ ਨਾ ਉਹਨਾਂ ਦੀ ਫੌਜ ਪੈਂਦੀ ਸੀ, ਨਾਲੇ ਉਹ ਸਿੱਖ ਪੈਂਦੇ ਹਨ, ਉਹ ਅੱਗੋਂ ਫੈਰ ਕਰਦੇ ਹਨ। ਜਦੋਂ ਆਂਦੇ ਬਦਮਾਸ਼ਾਂ ਮਸ਼ਕਾਂ ਨਹੀਂ ਜਾਣਾ, ਉਹਨਾਂ ਪਹਿਲਾਂ ਮਸ਼ਕਾਂ ਜਾਣਾ। ਜਦ ਸਾਡੇ ਭਾਈ 8 ਦਿਨ ਉਹ ਕਰਦੇ ਨੇ ਪਤਨ ਦੇ ਉੱਤੇ, ਜਦੋਂ ਸਾਰੇ ਲੰਘ ਆਏ ਨੇ ਫਿਰ ਉਹ ਲੰਘੇ ਮੀਨੇ ਨੇ, ਫਿਰ ਉਹ ਬੰਬ ਉਹਨਾਂ ਦਿੱਤੇ। ਬੜਾ ਰਾਜੀ ਹੋਇਆ, ਅਕਲਗਾ ਮੁੰਡੇ ਨਾਲ ਕਰਦੇ ਤੇ ਮੈਂ ਮਾਰਨਾ। ਉੱਥੇ ਬੱਦੋ ਮੱਲੀ ਉੱਥੇ ਬੈਠੇ ਨੇ ਹਿੰਦੂ, ਤੇ ਬੜਾ ਮਾਦਮੀ ਜਾਂਦਾ ਸੀ ਕਿ ਆਪਣੀ ਜਾਨ ਬਚਾ ਗਿਆ। ਮੈਂ ਮੁੰਡੇ ਕਿੱਥੋਂ ਕਰਦਾ, ਆਹ ਨਹੀਂ ਕਰਨਾ ਉਹਨਾਂ ਦੇ
ਬਾਬਾ ਜੀ 14 ਅਗਸਤ ਆਂਦੀ ਹੁਣ, ਉਦੋਂ ਉਹ ਟਾਈਮ ਯਾਦ ਆਂਦਾ? ਟਾਈਮ ਤੇ ਸਾਨੂੰ ਯਾਦ ਹੈ, ਮਰਨ ਤੱਕ ਯਾਦ ਹੈ, ਏਦਾਂ ਹੀ ਆਇਆ ਹੈ। ਸਾਡੇ ਕੋਲ ਗੱਲ ਖੁੱਲੀ ਕੋਈ ਨਾਲਾਂ ਬਣਾਈਆਂ ਹਨ ਦੋਏ ਦੀਆਂ ਐਡੀਆਂ ਮੋਟੀਆਂ, ਤੇ ਪਿੱਛੇ ਉਹਦੇ ਲਾਇਆ ਸੀ ਉਹ ਲੋਹੇ ਦੇ ਟਕਣੇ ਦਾ, ਤੇ ਵਿੱਚ ਉਹਦੇ ਏਦਾਂ ਦਰਾ ਕੱਢਿਆ ਸੀ, ਉਹਦੇ ਵਿੱਚ ਅਮਨ ਸਿੱਟੀ ਦੇ ਕੋਲੇ ਦੇ ਕੇ ਗੰਦਕ ਦੇ ਕੇ ਭਾਰਕ ਨਾ ਕੁੱਟ ਕੇ ਵਿੱਚ ਆਏ ਨੇ ਕੈਂਕਣਾ ਪਾਣੀਆਂ ਹੁੰਦੀਆਂ ਦੋਏ ਦੀਆਂ। ਉਹ ਜਿਵੇਂ ਹੋ ਗਿਆ ਐਰ ਕੋ ਚਲਾਉਂਦੇ ਹਨ ਨਾ ਰੁੱਖ ਨਾਲ ਬੰਨ ਕੇ, ਦੂਰ ਖੱਦਰ ਕੇ ਜਾਂਦੀ ਸੀ ਬੜੀ। ਹਾਂ, ਹਰ ਇੱਕ ਸ਼ਾ ਬਣਾ ਕਰੀ ਹੁੰਦੀ ਹੈ ਉਹ ਸਪੈਸ਼ਲ ਕੋਈ ਦੁਕਾਨ ਜੀ ਬਣਾਈ? ਉਹ ਆ ਬਣਾਈਆਂ ਹਨ ਉੱਥੇ, ਉਹਨਾਂ ਦੁਆਰਾ ਨੂੰ ਆ ਕੇ ਬਣਾਈਆਂ ਹਨ। ਉਹ ਖਾਲੀ ਜੀ ਨਹੀਂ ਹਾਂ ਜੀ। ਬਾਬਾ ਜੀ ਜਦੋਂ ਫਿਰ ਤੁਸੀਂ ਇੱਧਰ ਆਏ ਸੋ ਬਾਅਦ ਚ ਕੋਈ ਆਪਣਾ ਵੱਡਿਆਂ ਜੋ ਕੋਈ ਪਿੰਡ ਪੁੰਡ ਵੀ ਗਿਆ ਸੀ ਕਿ 47 ਤੋਂ? ਨਹੀਂ, ਸਾਡੇ ਨਹੀਂ ਗਏ, ਸਾਡੇ ਪੈਸੇ ਵੀ ਉੱਥੇ ਬਹਿ ਗਏ ਹਨ 90। ਅੱਛਾ, ਪੌੜੀਆਂ ਦੇ ਵਿੱਚ ਪੱਕੀਆਂ ਚ। ਉਹ ਥੋੜਾ ਦੱਸੋ ਹਾਂ, ਸ਼ਾਇਦ ਹੁਣ ਆਪੀ ਉਹੀ ਕੱਢ ਲੈਣਗੇ। ਨਹੀਂ, ਉਹ ਉਦੋਂ ਦੇ ਕੱਢਦੇ ਹੋਣੇ ਨੇ, ਕੀ ਪਤਾ ਨਾ ਕੱਢੇ। ਨਹੀਂ ਕੱਢ ਲੈ। ਅੱਛਾ ਕਿੱਥੇ ਨੱਪ ਕੇ ਕਿੱਥੇ? ਗੱਲ ਸੁਣਾ ਦਿਓ ਚਲੋ। ਉਹ ਗੱਲ ਇਹ ਬੜੀ ਸੀ, ਜਦੋਂ ਮਕਾਨ ਪਾਏ ਨਾ ਪੱਕੇ ਸਾਡੇ ਬਾਬੇ ਦੇ ਵੇਲੇ, ਉਦੋਂ ਪੈਸੇ ਬੈਂਕਾਂ ਚ ਨਹੀਂ ਰੱਖਦੇ ਜੀ, ਨੱਪਦੇ ਸਨ? ਨਹੀਂ, ਉਦੋਂ ਨਹੀਂ ਬੈਂਕ ਮੁਕਾਏ। ਅੱਛਾ, ਬੈਂਕ ਹੈ ਨਹੀਂ। ਉਹਨਾਂ ਨਾ ਕੁੱਜੇ ਚ ਪਾ ਕੇ ਚਾਂਦੀ ਦੇ ਰੁਪਈਏ ਹੁੰਦੇ ਹਨ, ਉਦੋਂ ਕੁੱਜੇ ਚ ਪਾ ਕੁੱਜਾ ਭਰ ਕੇ ਤੇ ਉਹ ਕੇ ਪੌੜੀ ਦੇ ਡੰਡੇ ਦੇ ਵਿੱਚ ਨਾ ਰੱਖ ਕੇ ਉੱਤੇ ਇੱਟਾਂ ਲਾਤੀਆਂ। ਉਹ ਮੀਆਂ ਲਗਾ ਪੁੱਟਣ, ਤੇ ਮੀਆਂ ਦਾ ਜੜਾ ਮੈਂ ਠਹਿਰ ਕੇ ਪੁੱਟਣਾ, ਉੱਥੇ ਦਮਾ ਪੈ ਕੇ ਨੀਂਦ ਆ ਗਈ, ਤੇ ਪਿੱਛੋਂ ਭਾਸ਼ਾ ਵੀ ਗਿਆ ਤੇ ਸਿੱਖ ਸਾਰੇ ਪਿੰਡ ਚ ਆਣ ਵੜੇ। ਮੀਆਂ ਨੂੰ ਆਖਾਂ ਉਸ ਤਰ੍ਹਾਂ ਸਿੱਖ ਦੇ ਪਿੰਡ ਚ ਆਣ ਵੜੇ, ਚੱਲ ਚੱਲੀਏ, ਬਾਕੀ ਦਾ ਪਿੰਡ ਸਾਰਾ ਨਿਕਲ ਗਿਆ। ਮੀਆਂ ਨੇ ਕਿਹਾ ਦੇ ਜਰਾ ਅਮਨ ਜਾਨ ਹੁੰਦਾ, ਮੈਂ ਪੁੱਟ ਕੇ ਬਹਿ ਜਾਣਾ। ਉਹ ਨਹੀਂ ਦਾ ਲਗਾ ਨਹੀਂ ਪੁੱਟਿਆ ਗਿਆ, ਉੱਥੇ ਰਹਿ ਗਏ। ਮਿੱਟੀ ਦੀ ਪੌੜੀਆਂ ਹਨ ਜਿਹਨਾਂ ਥੱਲੇ? ਨਹੀਂ, ਪੱਕੀਆਂ ਬਣਾਈਆਂ ਜਿਵੇਂ ਪੱਕੀਆਂ। ਅੱਛਾ, ਅੱਲਾ ਪਾਕ ਦੀ ਖੈਰ ਸੀ ਸਾਡੀ। ਆਪਾਂ ਨਹੀਂ ਪਹਿਲੇ ਸਹੀ ਜ਼ਿਮੀਂਦਾਰ ਸੀ ਸਾਰਾ ਕੁਝ। ਜ਼ਿਮੀਂਦਾਰ ਨਾਲ ਇੱਕ ਮਿੰਟ ਉਹਦੀ ਚੱਲਦੀ ਸੀ, ਉਹਨੇ ਪੈਸੇ ਨਹੀਂ ਲੈਂਦੇ, ਉਹਨੇ ਵਿਆਜ ਬੜਾ ਕਰਦੇ। ਬਾਬਾ ਜੀ ਬਾਅਦ ਚ ਜਾਂਦੇ ਜਾ ਕੇ ਕੱਢ ਲਿਆਉਂਦੇ, ਇੱਧਰ ਵੀ ਤੇ ਅੰਦਰ ਹੈ ਨਾ ਪੁਲਿਸ ਵਾਲੇ? ਨਹੀਂ, ਸਾਡੇ ਨਹੀਂ, ਸਿੱਖ ਵੀ ਬੜੇ ਲੈ ਗਏ, ਗਏ ਨਹੀਂ ਗਏ? ਅੱਛਾ तो नाज़रीन बुजुर्गों ने तुम सारी गल जी 1947 वाले ने हट बीती ते जग बीती ने सारी सुनी। वीडियो पसंद आए तो लाइक शेयर लाजमन करा करो। मिलने एक नवी वीडियो तक समझे इजाजत रब रखा जी।